ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਜਿਹੜੇ ਸਾਈਡ ਬੈਂਡ ਵਾਲੇ ਸਟੇਸ਼ਨਸ ਹੈਗੇ ਆ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ ਅਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 11 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਂਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਰੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਅਤੇ ਸੁਖਮਿੰਦਰ ਸਿੰਘ ਢਿੱਲੋਂ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਤੋਂ 18 ਸਾਲ ਪਹਿਲਾਂ ਸਤੰਬਰ 11 2001 ਦੇ ਵਿੱਚ USA ਦੇ ਵਿੱਚ ਨਿਊਯਾਰਕ ਸਿਟੀ, ਵਾਸ਼ਿੰਗਟਨ DC ਅਤੇ ਪੈਂਸਲਵੇਨੀਆ ਦੇ ਵਿੱਚ ਇੱਕ ਜਿਹੜਾ ਟੈਰਰਿਸਟ ਹੈਗੇ ਆ ਉਹਨਾਂ ਵੱਲੋਂ 4 ਪਲੇਨਾਂ 'ਤੇ ਹਮਲਾ ਕੀਤਾ ਗਿਆ ਸੀ, ਜਿਹਦੇ ਵਿੱਚ 3000 ਤੋਂ ਵੱਧ ਲੋਕਾਂ ਦੀ ਜਿਹੜੀ ਆ ਉਹ ਮੌਤ ਹੋ ਗਈ ਸੀ। ਅਤੇ ਇਹ ਜਿਹੜਾ ਹਮਲਾ ਆ ਵਰਲਡ ਟ੍ਰੇਡ ਸੈਂਟਰ ਬਿਲਡਿੰਗ, ਪੈਂਟਾਗਨ ਅਤੇ ਪੈਂਸਲਵੇਨੀਆ ਦੇ ਵਿੱਚ 3 ਜਗ੍ਹਾ ਦੇ ਉੱਤੇ ਹੋਇਆ ਸੀ। ਅਤੇ ਉਸ ਹਮਲੇ ਤੋਂ ਬਾਅਦ ਵੀ ਬਹੁਤ ਵੱਡੀ ਗਿਣਤੀ 'ਚ ਜਿਹੜੇ ਲੋਕ ਆ ਉਹਨਾਂ ਦੀ ਮੌਤ ਹੋ ਚੁੱਕੀ ਆ, ਕਿਉਂਕਿ ਜਿਹੜੇ ਫਸਟ ਰਿਸਪੌਂਡਰ, ਜਿਹੜੇ ਕੋਈ ਫਾਇਰ ਫਾਈਟਰ ਸੀਗੇ, ਪੁਲਿਸ ਵਾਲੇ ਸੀ, ਡਾਕਟਰ ਸੀਗੇ, ਉਹਨਾਂ ਨੂੰ ਬਾਅਦ ਦੇ ਵਿੱਚ ਜਿਹੜੀਆਂ ਬਿਮਾਰੀਆਂ ਲੱਗ ਗਈਆਂ ਅਤੇ ਕਈਆਂ ਦੀ ਜਿਹੜੀ ਮੌਤ ਬਾਅਦ ਦੇ ਵਿੱਚ ਹੋਈ ਹੈਗੀ ਆ। ਸੋ ਅੱਜ ਉਹਨਾਂ ਨੂੰ ਸਵੇਰੇ ਜਿਹੜਾ ਆ 8:40 ਦੇ ਉੱਤੇ ਨਿਊਯਾਰਕ ਦਾ ਜਿਹੜਾ ਵਰਲਡ ਟ੍ਰੇਡ ਸੈਂਟਰ ਸੀ ਉਸ ਜਗ੍ਹਾ ਦੇ ਉੱਤੇ ਇੱਕ ਜਿਹੜੀ ਰਸਮ ਹੋਈ, ਉਹਦੇ ਵਿੱਚ ਯਾਦ ਕੀਤਾ ਗਿਆ। ਹਮੇਸ਼ਾ ਹੀ ਉੱਥੇ ਯਾਦ ਕੀਤਾ ਜਾਂਦਾ ਹੈ। ਨਿਊਯਾਰਕ ਦੀ ਸਟੇਟ ਨੇ ਇੱਕ ਲਾਅ ਪਾਸ ਕੀਤਾ ਸੀ, ਜਿਹਦੇ ਵਿੱਚ ਪਬਲਿਕ ਸਕੂਲ ਜਿਹੜੇ ਆ ਉੱਥੇ ਵੀ ਜਿਹੜਾ ਆ ਮੂਮੈਂਟ ਆਫ ਸਾਈਲੈਂਸ ਜਿਹੜਾ ਰੱਖਿਆ ਜਾਂਦਾ ਆ। ਸੋ ਤਾਂ ਕਿ ਜਿਹੜੇ ਜਿੰਨੇ ਵੀ ਸਕੂਲਾਂ ਦੇ ਵਿੱਚ ਬੱਚੇ ਆ ਉਹਨਾਂ ਨੂੰ ਵੀ ਦੱਸਿਆ ਜਾ ਸਕੇ ਵੀ ਸਾਡੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਅਟੈਕ ਹੋਇਆ ਸੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਜਿਹੜੀ ਫਸਟ ਲੇਡੀ ਮਲਾਨੀਆ ਟਰੰਪ ਆ, ਉਹਨਾਂ ਨੇ ਵੀ ਮੂਮੈਂਟ ਆਫ ਸਾਈਲੈਂਸ ਜਿਹੜੀ ਆ ਵਰਲਡ ਟ੍ਰੇਡ ਸੈਂਟਰ ਟਾਵਰ ਦੀ ਯਾਦ ਦੇ ਵਿੱਚ 8:46 'ਤੇ ਜਿਹੜਾ ਸਾਊਥ ਲਾਨ ਹੈਗਾ ਵਾਈਟ ਹਾਊਸ ਦਾ, ਉੱਥੇ ਕੀਤੀ। ਜੀ ਬਿਲਕੁਲ। ਇਹ ਅਮਰੀਕਾ ਦੇ ਉੱਤੇ ਹੁਣ ਤੱਕ ਦਾ ਜਿਹੜਾ ਸਭ ਤੋਂ ਭਿਆਨਕ ਜਿਹੜਾ ਅੱਤਵਾਦੀ ਹਮਲਾ ਆ ਉਹ ਗਰਦਾਨਿਆ ਗਿਆ ਆ। 2001 ਦੇ ਵਿੱਚ ਜਿਹੜਾ ਇਹ 9/11 ਜਿਹੜਾ ਬਹੁਤ ਜ਼ਿਆਦਾ ਚਰਚਿਤ ਆ ਇਹ ਨਾਮ, ਉਸ ਟਾਈਮ ਦੇ ਉੱਤੇ ਵਾਪਰਿਆ। 2 ਜਹਾਜ਼ ਦੋਨੋਂ ਹੀ ਵਰਲਡ ਟ੍ਰੇਡ ਸੈਂਟਰਸ ਦੇ ਵਿੱਚ ਜਿਹੜੇ ਉਹ ਜਾ ਵੱਜੇ, ਜਿਸ ਤੋਂ ਬਾਅਦ ਦੇ ਵਿੱਚ ਜਿਹੜੇ ਲੋਕ ਉਸ ਵਰਲਡ ਟ੍ਰੇਡ ਸੈਂਟਰਸ ਦੇ ਵਿੱਚ ਕੰਮ ਕਰ ਰਹੇ ਸੀਗੇ ਉਹਨਾਂ ਨੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਕਈਆਂ ਨੇ ਉੱਦਾਂ ਹੀ ਜਿਹੜੀਆਂ ਜਿਹੜੀ 100ਵੀਂ ਮੰਜ਼ਲਾਂ ਤੋਂ ਕਈ ਜਿਹੜੀਆਂ ਉੱਚੀਆਂ ਮੰਜ਼ਲਾਂ ਤੋਂ ਉਹਨਾਂ ਨੇ ਛਾਲਾਂ ਮਾਰੀਆਂ ਥੱਲੇ ਲੈ ਕੇ, ਜਿਹੜੇ ਉਹਨਾਂ ਦੀਆਂ ਮੌਤਾਂ ਹੋਈਆਂ। ਬਾਅਦ ਦੇ ਵਿੱਚ ਦੋਨੋਂ ਦੇ ਦੋਨੋਂ ਜਿਹੜੇ ਸਾਊਥ ਅਤੇ ਨਾਰਥ ਟਾਵਰ ਜਿਹੜੇ ਹੈਗੇ ਆ ਉਹ ਦੋਨੋਂ ਦੇ ਦੋਨੇ ਥੱਲੇ ਡਿੱਗ ਪਏ, ਪੂਰੀ ਤਰ੍ਹਾਂ ਨਾਸਤੋ ਨਬੂਤ ਜਿਹੜੇ ਆ ਉਹ ਹੋ ਗਏ। ਇਸ ਤੋਂ ਇਲਾਵਾ ਪੈਂਟਾਗਨ ਵਾਲੇ ਪਾਸੇ ਵੀ ਜਿਹੜਾ ਜਹਾਜ਼ ਆ ਉਹ ਜਿਹੜਾ ਆ ਉਹ ਮਾਰਿਆ ਗਿਆ। ਸੋ ਬਹੁਤ ਹੀ ਇੱਕ ਵੱਡਾ ਭਿਆਨਕ ਜਿਹੜਾ ਹਮਲਾ ਸੀ ਉਸ ਟਾਈਮ ਦੇ ਉੱਤੇ। ਜਿਹੜਾ ਹਰਜੋਤ ਸਿੰਘ ਜੀ, ਇਹ ਜਿਹੜੇ ਬਹੁਤੇ ਲੋਕ ਹਮਲਾਵਰ ਸੀਗੇ ਇਹ ਅਲ ਕਾਇਦਾ ਦੇ ਨਾਲ ਸੰਬੰਧਿਤ ਸੀਗੇ ਅਤੇ ਸਾਊਦੀ ਅਰੇਬੀਆ ਤੋਂ ਜਿਹੜੇ ਉਹ ਆਏ ਸੀਗੇ। ਉੱਥੋਂ ਉਹਨਾਂ ਨੇ ਇੱਥੇ ਹੀ ਆ ਕੇ ਜਿਹੜੀਆਂ ਵੱਖ-ਵੱਖ ਏਵੀਏਸ਼ਨ ਦੀਆਂ ਕੰਪਨੀਆਂ ਜਿਹੜੀਆਂ ਸਿਖਲਾਈ ਦਿੰਦੀਆਂ ਉਹਨਾਂ ਤੋਂ ਸਿੱਖਿਆ ਵੀ ਕਿੱਦਾਂ ਜਿਹੜਾ ਕਾਕਪਿਟ ਦੇ ਵਿੱਚ ਵੜਿਆ ਜਾ ਸਕਦਾ ਆ। ਉਸ ਟਾਈਮ ਦੇ ਉੱਤੇ ਕਿਸੇ ਨੇ ਇਹ ਸੋਚਿਆ ਨਹੀਂ ਸੀਗਾ ਵੀ ਇਹਨਾਂ ਦੇ ਮਨ ਦੇ ਵਿੱਚ ਇੱਦਾਂ ਦਾ ਜਿਹੜਾ ਕੋਈ ਖਿਆਲਾਤ ਹੈਗਾ ਆ ਵੀ ਇਹ ਚੀਜ਼ ਕਰਨਾ ਜਿਹੜਾ ਉਹ ਚਾਹ ਰਹੇ ਨੇ। ਸੋ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਨਵੇਂ ਕਾਨੂੰਨ, ਬਹੁਤ ਸਾਰੇ ਰੂਲ ਜਿਹੜੇ ਆ ਉਹ ਆਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਵਾਧਾ ਕੀਤਾ ਗਿਆ। TSA ਦੀ ਨਵੀਂ ਬ੍ਰਾਂਚ ਜਿਹੜੀ ਆ ਉਹ ਬਣਾਈ ਗਈ। ਅਮਰੀਕਾ ਦਾ ਜਿਹੜਾ ਆ ਉਹ ਐਵਰੀ ਈਅਰਸ ਬਿਲੀਅਨਸ ਆਫ ਡਾਲਰ ਜਿਹੜੇ ਸਿਕਿਉਰਿਟੀ ਦੇ ਉੱਤੇ ਜਿਹੜਾ ਵੱਧ ਖਰਚਾ ਆ ਉਹ ਇਸ ਤੋਂ ਬਾਅਦ ਦੇ ਵਿੱਚ ਹੋਇਆ। ਸੋ 3000 ਤੋਂ ਵੱਧ ਲੋਕ ਇਸ ਦੇ ਕਰਕੇ ਜਿਹੜੇ ਉਸ ਟਾਈਮ ਦੇ ਉੱਤੇ ਮਾਰੇ ਗਏ। ਉਸ ਤੋਂ ਬਾਅਦ ਦੇ ਵਿੱਚ ਵੀ ਜਿੱਦਾਂ ਹਰਜੋਤ ਸਿੰਘ ਜੀ ਨੇ ਜ਼ਿਕਰ ਕੀਤਾ ਵੀ ਹੋਰ ਜਿਹੜੇ ਫਾਇਰ ਫਾਈਟਰ ਸੀਗੇ, ਫਸਟ ਰਿਸਪੌਂਡਰਸ ਜਿਹੜੇ ਸੀਗੇ
ਉਹ ਇਸ ਦੇ ਵਿੱਚ ਮਲਬੇ ਦੇ ਵਿੱਚ ਫਸੇ ਲੋਕਾਂ ਨੂੰ ਬਚਾਉਣ ਦੇ ਕਰਕੇ ਉਹ ਮਲਬੇ ਦਾ ਧੂੰਆਂ ਮਿੱਟੀ ਉਹਨਾਂ ਦੇ ਅੰਦਰ ਜਿਹੜਾ ਹੋ ਗਿਆ, ਕਈ ਰਸਾਇਣ ਕਈ ਕੈਮੀਕਲਸ ਉਹਨਾਂ ਦੇ ਅੰਦਰ ਗਏ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਉਹਨਾਂ ਦੀਆਂ ਮੌਤ ਜਿਹੜੀ ਹੋਈ ਆ। ਹੁਣੇ ਰੀਸੈਂਟਲੀ ਜਿਹੜੇ ਕੁਛ ਮਹੀਨੇ ਪਹਿਲਾਂ ਹੀ ਜਿਹੜਾ ਹਰਜੋਤ ਸਿੰਘ ਜੀ ਮਸਾਂ ਹੀ ਕਿਤੇ ਜਾ ਕੇ ਜਿਹੜੇ 9/11 ਦੇ ਫਸਟ ਰਿਸਪੌਂਡਰਸ ਆ ਉਹਨਾਂ ਦੇ ਪਰਿਵਾਰਾਂ ਦੀ ਜਿਹੜੇ ਹਿੱਤ ਦੇ ਲਈ ਇੱਕ ਬਿੱਲ ਜਿਹੜਾ ਉਹ ਪਾਸ ਕੀਤਾ ਗਿਆ ਵੀ ਉਹਨਾਂ ਦੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਆ ਉਹ ਲਗਾਤਾਰ ਚੱਲਦਾ ਰਹੇਗਾ। ਅਤੇ ਇਹ ਕੁਛ ਜਿਹੜਾ ਉਸ ਟਾਈਮ ਦੇ ਉੱਤੇ ਵਾਪਰਿਆ ਅਤੇ 9/11 ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਪੂਰਾ ਹੀ ਖੌਫ ਜ਼ਿਆਦਾ ਜਿਹੜਾ ਮਾਹੌਲ ਆ ਉਹ ਅਮਰੀਕਾ ਦੇ ਵਿੱਚ ਬਣਿਆ ਰਿਹਾ। ਜਿਹੜਾ ਵੀ ਕੋਈ ਅਲੱਗ ਦਿਸਣ ਵਾਲਾ ਲੋਕ ਸੀਗਾ ਉਸ ਨੂੰ ਇਹ ਲੋਕ ਜਿਹੜੇ ਇੱਥੇ ਦੇ ਰਹਿਣ ਵਾਲੇ ਸੀ ਉਸ ਨੂੰ ਅੱਤਵਾਦੀ ਹੀ ਜਿਹੜਾ ਆ ਉਹ ਦੇ ਵਜੋਂ ਜਿਹੜੇ ਉਹ ਦੇਖ ਰਹੇ ਸੀ। ਖਾਸ ਕਰਕੇ ਸਿੱਖਾਂ ਦੀ ਦਿੱਖ ਉਹ ਜਿਹੜੇ ਉਸ ਟਾਈਮ ਦੇ ਉੱਤੇ ਅਲ-ਕਾਇਦਾ ਦੇ ਜਿਹੜੇ ਲੀਡਰ ਟੀ ਵੀ ਦੇ ਉੱਤੇ ਦਿਖਾਏ ਜਾਂਦੇ ਸੀਗੇ, ਦਾੜ੍ਹੀਆਂ ਵਾਲੇ ਸੀਗੇ ਅਤੇ ਉਹ ਪੱਗਾਂ ਜਿਹੀਆਂ ਜਿਹੜੀਆਂ ਉਹਨਾਂ ਨੇ ਗੋਲ ਗੋਲ ਬੰਨੀਆਂ ਹੁੰਦੀਆਂ ਸੀਗੀਆਂ। ਸੋ ਉੱਦਾਂ ਦੀਆਂ ਜਿਹੜੀਆਂ ਚੀਜ਼ਾਂ ਦੇਖ ਕੇ ਬਹੁਤ ਸਾਰੀ ਜਿਹੜੀ ਹੇਟ ਕ੍ਰਾਈਮ ਆ, ਨਫ਼ਰਤ ਆ ਜਿਹੜੀ ਆ ਇਸ ਤਰੀਕੇ ਦੀ ਆ ਉਹ ਲੋਕਾਂ ਦੇ ਵਿੱਚ ਵਧੀ। ਸਭ ਨੂੰ ਯਾਦ ਹੋਣਾ ਹੈ ਸੋਢੀ ਜਿਹੜੇ ਸੀਗੇ ਉਹ ਇਸ ਹੇਟ ਕ੍ਰਾਈਮ ਦੇ ਜਿਹੜੇ ਪਹਿਲੇ ਸਿੱਖ ਜਿਹੜੇ ਵਿਕਟਮ ਪੀੜਤ ਜਿਹੜੇ ਬਣੇ ਉਹਨਾਂ ਨੂੰ ਗੈਸ ਸਟੇਸ਼ਨ ਦੇ ਉੱਤੇ ਜਿਹੜੀ ਉਹ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਸੀਗੀ। ਸੋ 9/11 ਨੇ ਇਕੱਲਾ ਅਮਰੀਕਾ ਨੂੰ ਹੀ ਨਹੀਂ ਝੰਜੋੜਿਆ, ਪੂਰੇ ਮੁਲਕ ਨੂੰ ਹੀ ਨਹੀਂ ਜਿਹੜਾ ਝੰਜੋੜਿਆ, ਇਸ 'ਤੇ ਵਸਦੀਆਂ ਬਹੁਤ ਸਾਰੀਆਂ ਜਿਹੜੀਆਂ ਮਾਈਨੋਰਟੀਜ਼ ਆ, ਬਹੁਤ ਸਾਰੀਆਂ ਕਮਿਊਨਿਟੀਜ਼ ਆ ਵੱਖਰੀ ਦੇਖ ਵਾਲੀਆਂ, ਉਹਨਾਂ ਦੇ ਲਈ ਆਉਣ ਵਾਲਾ ਜਿਹੜਾ ਜੀਵਨ ਉਹ ਕਾਫੀ ਜ਼ਿਆਦਾ ਉਸ ਤੋਂ ਬਾਅਦ ਦੇ ਵਿੱਚ ਮੁਸ਼ਕਿਲ ਔਖਿਆਈ ਭਰਿਆ ਵੀ ਜਿਹੜਾ ਆ ਉਹ ਨਾਲ ਦੇ ਨਾਲ ਉਹਨਾਂ ਨੂੰ ਰਿਹਾ। ਅਤੇ ਟਾਈਮ ਦੇ ਉੱਤੇ ਪੈਰ ਦੇ ਉੱਤੇ ਉਹਨਾਂ ਨੂੰ ਆਪਣੀ ਜਿਹੜੀ ਅਮਰੀਕਨ ਸਪਿਰਿਟ ਆ ਉਹ ਜਿਹੜੀ ਆ ਬਾਰ ਜਿਹੜੀ ਉਹ ਸ਼ੋਅ ਕਰਨੀ ਪਈ। ਜੀ ਬਿਲਕੁਲ। 9/11 ਤੋਂ ਬਾਅਦ ਜਿਹੜਾ ਡਿਸਕ੍ਰਿਮੀਨੇਸ਼ਨ ਦਾ, ਹੇਟ ਕ੍ਰਾਈਮ ਦਾ ਸਭ ਤੋਂ ਵੱਧ ਅਸਰ ਜਿਹੜਾ ਸਿੱਖਾਂ 'ਤੇ ਪਿਆ ਉਹਨਾਂ ਦੀ ਦਿੱਖ ਕਰਕੇ। ਸਭ ਤੋਂ ਪਹਿਲੇ ਜਿਹੜੇ ਸਿੱਖ ਹੈਗੇ ਬਲਵੀਰ ਸਿੰਘ ਸੋਢੀ ਜਿਹੜੇ ਮੀਸਾ ਐਰੀਜ਼ੋਨਾ ਦੇ ਵਿੱਚ ਆਪਣੇ ਗੈਸ ਸਟੇਸ਼ਨ 'ਤੇ ਹੀ ਕੰਮ ਕਰਦੇ ਸੀ ਜਦੋਂ ਉਹਨਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ। ਉਹ ਤੋਂ ਬਾਅਦ ਇੱਕ ਸਿੱਖ ਕੋਲੀਸ਼ਨ ਨਾਮ ਦੀ ਐਡਵੋਕੇਸੀ ਗਰੁੱਪ ਜਿਹੜੀ 9/11 ਤੋਂ ਬਾਅਦ ਹੀ ਸ਼ੁਰੂ ਹੋਈ ਅਤੇ ਉਹ ਕਹਿੰਦੇ ਵੀ ਹੁਣ ਤੱਕ 300 ਤੋਂ ਵੱਧ ਜਿਹੜੇ ਹੇਟ ਕ੍ਰਾਈਮ ਆ ਸਿੱਖਾਂ ਦੇ ਹੋ ਚੁੱਕੇ ਹੈਗੇ ਆ। 2012 ਦੇ ਵਿੱਚ ਮਿਲਵਾਕੀ ਦੇ ਵਿੱਚ ਮਾਸ ਸ਼ੂਟਿੰਗ ਜਿਹੜੀ ਹੋਈ ਜਿਹਦੇ ਵਿੱਚ 7 ਸਿੱਖਾਂ ਨੂੰ ਮਾਰ ਦਿੱਤਾ ਗਿਆ। ਉਹ ਵਾਈਟ ਸੁਪਰਮੈਸੀ ਸੀ ਬੰਦਾ ਜਿਸ ਨੇ ਮਾਰਿਆ ਸੀ। ਅਤੇ ਇਹ ਜਿਹੜੀ ਚੀਜ਼ ਆ ਹਜੇ ਤੱਕ ਵੀ ਚੱਲ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ 2 ਵੀਕ ਪਹਿਲਾਂ ਟਰੇਸੀ ਦੇ ਵਿੱਚ ਪਰਮਜੀਤ ਸਿੰਘ ਨਾਮ ਦੇ ਬਜ਼ੁਰਗ ਨੂੰ ਰਾਤ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਅਤੇ ਸਿੱਖ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਕੈਂਡਲ ਲਾਈਟ ਵਿਜੂਅਲ ਦੇ ਵਿੱਚ ਇਕੱਠੇ ਵੀ ਹੋਏ। ਅਤੇ ਇਹ ਵੀ ਪਤਾ ਲੱਗਾ ਵੀ ਪਹਿਲਾਂ ਪੁਲਿਸ ਕਹਿੰਦੀ ਸੀ ਵੀ ਉਹ ਜਿਸ ਗੋਰੇ ਨੂੰ ਅਰੈਸਟ ਕੀਤਾ ਗਿਆ ਉਹਦੇ ਲਿੰਕ ਜਿਹੜੇ ਵਾਈਟ ਸੁਪਰਮਿਸਟ ਗਰੁੱਪ ਨਾਲ ਹੋਣ, ਪਰ ਲੇਟਲੀ ਕੱਲ੍ਹ ਮੈਨੂੰ ਪਤਾ ਲੱਗਿਆ ਕਹਿੰਦੇ ਵੀ ਪੁਲਿਸ ਵਾਲੇ ਹੁਣ ਇੱਕਦਮ ਚੁੱਪ ਕਰ ਗਏ ਆ, ਉਹ ਕੋਈ ਗੱਲ ਕਰਕੇ ਰਾਜੀ ਨਹੀਂ ਹੈ। ਸੋ ਸਾਨੂੰ ਜਿਹੜੇ ਆ ਉਹਨਾਂ ਦਾ ਫਿਊਨਲ ਵੀ ਇਸ ਵੀਕਐਂਡ 'ਤੇ ਹੀ ਆ। ਵੱਧ ਤੋਂ ਵੱਧ ਜਿੰਨੇ ਵੀ ਟਰੇਸੀ ਏਰੀਏ ਦੇ ਵਿੱਚ ਸਿੱਖ ਹੈਗੇ ਆ ਇਹ ਉਹਨਾਂ ਨੂੰ ਫੋਲੋ ਅਪ ਕਰਨਾ ਚਾਹੀਦਾ FBI ਦੇ ਨਾਲ ਸਾਰਾ ਵੀ ਇਹ ਪੁਲਿਸ ਇੱਕਦਮ ਚੁੱਪ ਕਿਉਂ ਹੋਈ ਹੈਗੀ ਆ। ਸੋ ਆਪਣੇ ਜਿਹੜੇ ਰਾਈਟਸ ਆ ਉਹ ਜ਼ਰੂਰ ਸਾਨੂੰ ਉਹਨਾਂ ਦੇ ਲਈ ਲੜਨਾ ਚਾਹੀਦਾ ਹੈਗਾ ਆ ਕਿਉਂਕਿ ਇੱਕ ਤਾਂ ਆਲਰੇਡੀ ਹੇਟ ਇੰਨੀ ਹੋਈ ਆ। ਕਿੰਨੇ ਲੋਕ ਜਿਹੜੇ ਆ ਕੋਈ ਡਾਕਟਰ ਕੋਈ ਕੁਛ ਕਿੰਨੇ ਟੈਕਸੀ ਵਾਲੇ ਜਿਨ੍ਹਾਂ ਦੀ ਕੁੱਟਮਾਰ ਹੋਈ ਹੈਗੀ ਆ ਸਿਰਫ ਉਹਨਾਂ ਨੇ ਦਸਤਾਰ ਬੰਨੀ ਹੋਈ ਕਰਕੇ। ਸੋ ਸਭ ਤੋਂ ਵੱਧ ਅਸਰ ਜਿਹੜਾ 9/11 ਦਾ ਹੇਟ ਕ੍ਰਾਈਮ ਦਾ ਜਿਹੜਾ ਆ 9/11 ਤੋਂ ਬਾਅਦ ਸਿੱਖਾਂ ਦੇ ਉੱਤੇ ਹੋਇਆ। ਸੋ ਅੱਜ ਬਹੁਤ ਸਾਰੇ ਜਿਹੜੇ ਗਵਰਨਮੈਂਟ ਦੇ ਆਫਿਸਿਸ ਆ ਬਹੁਤ ਸਾਰੇ ਸਿਟੀਜ਼ ਦੇ ਵਿੱਚ 9/11 ਦੇ ਵਿੱਚ ਜਿਹੜੇ ਜਿੰਨੇ ਵੀ ਲੋਕ ਬੇਕਸੂਰੇ ਲੋਕ ਮਾਰੇ ਗਏ ਸੀ ਉਹਨਾਂ ਦੀ ਯਾਦ ਦੇ ਵਿੱਚ ਕਈ ਜਗ੍ਹਾ 'ਤੇ ਪ੍ਰੋਗਰਾਮ ਹੋਣੇ ਆ। ਜ਼ਰੂਰ ਆਪਣੇ ਸ਼ਹਿਰ ਦੇ ਵਿੱਚ ਕੋਈ ਵੀ ਜਿਹੜਾ ਆਪਣਾ ਪੰਜਾਬੀ ਭੈਣ ਭਰਾ ਰਹਿੰਦਾ ਜੇ ਤੁਹਾਡੇ ਏਰੀਏ ਦੇ ਵਿੱਚ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਹੋ ਰਿਹਾ, ਕੈਂਡਲ ਲਾਈਟ ਵਿਜੂਅਲ ਹੋ ਰਿਹਾ, 9/11 ਦੀ ਯਾਦ 'ਚ ਕੋਈ ਮੂਮੈਂਟ ਆਫ ਸਾਇਲੈਂਸ ਹੋ ਰਹੀ ਹੈਗੀ ਆ, ਜ਼ਰੂਰ ਉੱਥੇ ਵੱਧ ਤੋਂ ਵੱਧ ਜਿਹੜਾ ਆ ਇੱਦਾਂ ਦੇ ਪ੍ਰੋਗਰਾਮ 'ਚ ਹਿੱਸਾ ਲਓ। ਜੀ ਬਿਲਕੁਲ। ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਹ ਵੀ ਜਿਹੜੇ ਆ ਜਿੱਥੇ ਤੀਜਾ ਹਮਲਾ ਹੋਇਆ ਸੀ ਸ਼ੈਂਕਸਵਿਲ ਪੈਂਸਿਲਵੇਨੀਆ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਜਿਹੜਾ ਆ ਇਹਨਾਂ ਨੂੰ ਸ਼ਰਧਾਂਜਲੀ ਜਿਹੜੀ ਭੇਂਟ ਕੀਤੀ ਅਤੇ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਜਿਹੜਾ ਆ ਉਹ ਯਾਦ ਕੀਤਾ, ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਆ ਹੌਸਲਾ ਹੀ ਜਿਹੜਾ ਉਹ ਦਿੱਤਾ ਆ। 18 ਸਾਲ ਜਿਹੜੇ ਉਹ ਵਾਪਰੇ ਆ। ਦੇਖੋ 2001 ਦੇ ਵਿੱਚ ਸਤੰਬਰ ਦੇ ਵਿੱਚ ਇਹ ਹਮਲਾ ਹੋਇਆ ਅਤੇ ਉਸ ਤੋਂ ਬਾਅਦ ਦੇ ਵਿੱਚ ਤਕਰੀਬਨ ਹਰਜੋਤ ਸਿੰਘ ਜੀ ਜਿਹੜਾ ਉਹਦਾ ਮੁੱਖ ਕਹਿ ਲਓ ਵੀ ਸਾਜ਼ਿਸ਼ ਘਾੜਾ ਜਿਹੜਾ ਸੀਗਾ ਉਸਾਮਾ ਬਿਨ ਲਾਦਨ ਉਹ 10 ਸਾਲ ਤੱਕ ਜਿਹੜਾ ਆ ਉਹ ਰਿਹਾ, ਉਹ ਹੱਥ ਨਹੀਂ ਆਇਆ ਅਮਰੀਕਾ ਨੇ ਇਸ ਤੋਂ ਬਾਅਦ ਦੇ ਵਿੱਚ ਅਫਗਾਨਿਸਤਾਨ ਦੇ ਉੱਤੇ
ਹਮਲਾ ਵੀ ਕੀਤਾ ਤੇ ਆਪਾਂ ਦੇਖ ਹੀ ਰਹੇ ਹਾਂ ਵੀ ਅਫਗਾਨਿਸਤਾਨ ਤੋਂ ਵਿੱਚ ਅਜੇ ਤੱਕ ਵੀ ਜਿਹੜੇ 18 ਸਾਲਾਂ ਬਾਅਦ ਵੀ ਜਿਹੜੇ ਅਮਰੀਕੀ ਫੌਜੀ ਉੱਥੇ ਤੈਨਾਤ ਨੇ। ਤਾਲਿਬਾਨ ਦੇ ਨਾਲ ਜਿਹੜੇ ਉਹ ਲੜਾਈਆਂ ਚੱਲ ਰਹੀਆਂ, ਅਲ-ਕਾਇਦਾ ਚਾਹੇ ਉਹਨਾਂ ਦਾ ਗੁੱਟ ਭਾਵੇਂ ਪੂਰੇ ਦਾ ਪੂਰਾ ਹਾਲ ਦੀ ਘੜੀ ਜਿਹੜਾ ਉਹ ਖ਼ਤਮ ਹੋ ਚੁੱਕਾ ਆ, ਪਰ ਉਹਨਾਂ ਦੀ ਥਾਂ ਜਿਹੜੀਆਂ ਕਈ ਹੋਰ ਇੱਦਾਂ ਦੀਆਂ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਨੇ ਲੈ ਲਈਆਂ। ਅੱਜ ਜਦੋਂ ਰਾਸ਼ਟਰਪਤੀ ਟਰੰਪ ਇਸ ਦੇ ਬਾਰੇ ਕਮੈਮੋਰੇਟ ਕਰ ਰਹੇ ਸੀ, ਯਾਦ ਕਰ ਰਹੇ ਸੀ 9/11 ਦੇ ਵਿਕਟਮਸ ਨੂੰ, ਇਸ ਹਮਲੇ ਨੂੰ, ਤਾਂ ਉਹਨਾਂ ਨੇ ਕਿਹਾ ਵੀ ਤਾਲਿਬਾਨ ਨੂੰ ਉਹਨਾਂ ਨੇ ਜਿਹੜੀ ਚੇਤਾਵਨੀ ਧਮਕੀ ਵੀ ਜਿਹੜੀ ਉਹ ਦਿੱਤੀ। ਉਹਨਾਂ ਨੇ ਕਿਹਾ ਵੀ ਹਾਂ ਮੈਂ ਮੀਟਿੰਗ ਵਗੈਰਾ ਤਾਂ ਜਿਹੜੀ ਉਹਨਾਂ ਦੇ ਨਾਲ ਜ਼ਰੂਰ ਕਰ ਰਿਹਾ ਸੀਗਾ, ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੁੜ ਕੇ ਦੁਬਾਰਾ ਹਮਲਾ ਜਿਹੜਾ ਕੀਤਾ ਹੈ, ਅਤੇ ਜੇ ਕਿਉਂਕਿ ਕੱਲ੍ਹ ਤਾਲਿਬਾਨ ਨੇ ਦੁਬਾਰਾ ਧਮਕੀ ਦੇ ਦਿੱਤੀ ਵੀ ਅਸੀਂ ਜਿਹੜੇ ਆਪਣੇ ਹਮਲੇ ਆ ਉਹ ਹੋਰ ਜ਼ਿਆਦਾ ਜਿਹੜਾ ਉਹ ਵਧਾ ਸਕਦੇ ਹਾਂ। ਜਿਹੜੀ ਫੋਰਨ ਆਕੂਪੇਸ਼ਨ ਅਫਗਾਨਿਸਤਾਨ ਦੀ ਜਿਹੜੀ ਹੋਈ ਆ, ਇਹਦੇ ਵਿੱਚ ਤਾਂ ਚਲੋ ਕੋਈ ਦੋ ਰਾਵਾਂ ਨਹੀਂ ਵੀ ਜਿਨ੍ਹਾਂ ਦਾ ਮੁਲਕ ਉੱਥੇ 18 ਸਾਲ ਤੋਂ ਕਿਸੇ ਹੋਰ ਮੁਲਕ ਦੇ ਫੌਜੀ ਜਿਹੜੇ ਉਹ ਰਹਿ ਰਹੇ ਹੋਣ ਤਾਂ ਉੱਥੋਂ ਦੇ ਲੋਕਾਂ ਨੇ ਤਾਂ ਫਿਰ ਕਿਤੇ ਨਾ ਕਿਤੇ ਵਿਦਰੋਹ ਜਿਹੜਾ ਉਹ ਕਰਨਾ ਹੀ ਆ। ਪਰ ਰਾਸ਼ਟਰਪਤੀ ਟਰੰਪ ਨੇ ਜਿਹੜੀ ਧਮਕੀ ਚੇਤਾਵਨੀ ਦਿੱਤੀ ਆ ਵੀ ਜੇ ਤਾਲਿਬਾਨ ਵਾਲਿਆਂ ਨੇ ਇਸ ਪਾਸੇ ਵੱਲ ਨੂੰ ਕੰਮ ਕੀਤਾ ਤਾਂ ਉਹ ਅਮਰੀਕਨ ਜਿਹੜੀ ਫੌਜ ਆ ਉਸ ਦਾ ਪੂਰਾ ਜਿਹੜਾ ਜਲਵਾ ਇੱਕ ਹਿਸਾਬ ਦੇ ਨਾਲ ਦੇਖਣਗੇ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਹੀ ਜਿਹੜਾ ਉੱਥੇ ਨਸ਼ਟ ਜਿਹੜਾ ਉਹ ਕਰ ਦੇਵਾਂਗੇ। ਇਹ ਤਾਲਿਬਾਨ ਨੂੰ ਮੁੜ ਕੇ ਜਿਹੜੀ ਆ ਉਹ ਰਾਸ਼ਟਰਪਤੀ ਟਰੰਪ ਨੇ ਅੱਜ 9/11 ਦੇ ਮੌਕੇ ਦੇ ਉੱਤੇ ਯਾਦ ਕਰਦਿਆਂ ਹੋਇਆ ਉਹਨਾਂ ਨੂੰ ਵੀ ਜਿਹੜਾ ਇਹ ਚੇਤਾਵਨੀ ਉਹ ਦਿੱਤੀ ਆ। ਸੋ 9/11 ਦੇ ਮੌਕੇ ਦੇ ਉੱਤੇ ਅਮਰੀਕਾ ਦੇ ਵਿੱਚ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਜਾਰਜ W ਬੁਸ਼ ਜਿਹੜੇ ਉਹ ਸੀਗੇ। ਆਈ ਥਿੰਕ ਹਰਜੋਤ ਸਿੰਘ ਜੀ ਉਦੋਂ ਇੱਕ ਸਕੂਲ ਦੇ ਵਿੱਚ ਸੀਗੇ ਮੌਜੂਦ। ਉਹ ਕਾਫੀ ਵੀਡੀਓ ਜਿਹੜੀ ਆ ਉਹ ਹੁੰਦੀ ਆ ਵੀ ਉਹਨਾਂ ਦੇ ਕੰਨ ਦੇ ਵਿੱਚ ਆ ਕੇ ਕੋਈ ਦੱਸਦੇ ਨੇ ਅਤੇ ਫਿਰ ਆਪਣਾ ਉਹ ਵਾਲਾ ਪ੍ਰੋਗਰਾਮ ਆ ਉਸ ਨੂੰ ਉੱਥੇ ਖ਼ਤਮ ਕਰਕੇ ਇਸ ਨੈਸ਼ਨਲ ਐਮਰਜੈਂਸੀ ਦੇ ਲਈ ਤੁਰੰਤ ਜਿਹੜੇ ਆ ਉਹ ਵਾਪਸ ਵਾਈਟ ਹਾਊਸ ਵਾਲੇ ਪਾਸੇ ਨੂੰ ਜਿਹੜਾ ਉਹ ਜਾਂਦੇ ਨੇ। ਸੋ ਉਸ ਟਾਈਮ ਦੇ ਉੱਤੇ ਅਮਰੀਕਾ ਪੂਰੀ ਤਰ੍ਹਾਂ ਜਿਹੜਾ ਉਹ ਝੰਜੋੜਿਆ ਗਿਆ ਸੀਗਾ। ਸੋ ਜ਼ਰੂਰ ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ ਵੀ ਜਿੱਥੇ ਜਿੱਥੇ ਵੀ ਇਹਨਾਂ ਨੂੰ ਯਾਦਗਾਰੀ ਸਮਾਰੋਹ ਜਿੱਥੇ ਜਿੱਥੇ ਵੀ ਹੋ ਰਿਹਾ ਜ਼ਰੂਰ ਜਿਹੜਾ ਉਹਨਾਂ ਦੇ ਵਿੱਚ ਹਿੱਸਾ ਲਓ, ਉਹਨਾਂ ਦੇ ਵਿੱਚ ਜਿਹੜਾ ਉਹ ਯੋਗਦਾਨ ਤੁਸੀਂ ਵੀ ਪਾਓ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਆਪਾਂ ਇੱਕ ਮਾਈਨੋਰਟੀ ਹੋਣ ਕਰਕੇ, ਵੱਖਰੀ ਦਿੱਖ ਵਾਲੇ ਹੋਣ ਕਰਕੇ ਆਪਾਂ ਨੂੰ ਪੈਰ ਦੇ ਉੱਤੇ ਜਿਹੜੀ ਆਪਣੀ ਅਮੈਰੀਕਨ ਸਪਿਰਿਟ ਹੈਗੀ ਆ ਉਹ ਦਿਖਾਉਣੀ ਪੈਂਦੀ ਆ ਵੀ ਭਾਈ ਅਸੀਂ ਤੁਹਾਡੇ ਮੁਲਕ ਦੇ ਨਾਲ ਆ। ਜੇ ਕੋਈ ਹੋਰ ਰੰਗ ਦਾ, ਖਾਸ ਕਰਕੇ ਜੇ ਕੋਈ ਗੋਰੇ ਰੰਗ ਦਾ, ਉਹਨੂੰ ਉਹ ਚੀਜ਼ ਨਹੀਂ ਦਿਖਾਉਣੀ ਪੈਂਦੀ, ਚਾਹੇ ਉਹ ਗਲਤ ਕੰਮ ਵੀ ਜਿਹੜਾ ਉਹ ਕਿਉਂ ਨਾ ਕਰ ਰਿਹਾ ਹੋਵੇ। ਮਾਈਨੋਰਟੀਜ਼ ਆਲਵੇਜ਼ ਅੰਡਰ ਦਾ ਮਾਈਕਰੋਸਕੋਪ ਜਿਹੜੀ ਉਹ ਰਹਿੰਦੀਆਂ ਨੇ। ਸੋ ਤੁਸੀਂ ਹਮੇਸ਼ਾ ਹੀ ਜਿਹੜੇ ਚੰਗੇ ਕਾਰਜ ਕਰੋ ਅਤੇ ਨਾਲ ਦੇ ਨਾਲ ਵੀ ਆਪਣੀ ਕਮਿਊਨਿਟੀ ਦਾ ਵੀ ਅਤੇ ਆਪਣੀ ਸਾਰਿਆਂ ਦਾ ਜਿਹੜਾ ਨਾਮ ਆ ਉਹ ਠੀਕ ਜਿਹੜਾ ਉਹ ਰਵੇ, ਇਸ ਪਾਸੇ ਵੱਲ ਨੂੰ ਰਹੋ। ਓਬਵੀਅਸਲੀ ਹਰ ਇੱਕ ਕਮਿਊਨਿਟੀ ਦੇ ਵਿੱਚ ਮਾੜੇ ਚੰਗੇ ਲੋਕ ਜਿਹੜੇ ਉਹ ਹੁੰਦੇ ਨੇ, ਪਰ ਮੈਜੋਰਟੀ ਆਪਾਂ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰ ਸਕੀਏ। ਅਤੇ ਚਾਹੇ ਜਿੰਨਾ ਮਰਜ਼ੀ ਦੇਖੋ ਇੱਥੇ ਕਈਆਂ ਨੂੰ ਰਹਿੰਦੇ ਹੋ ਜੋ, ਤੁਹਾਨੂੰ ਇਨ ਦੀ ਐਂਡ ਇਹ ਤੁਹਾਨੂੰ ਦਿਖਾਉਣਾ ਹੀ ਪੈਣਾ ਵੀ ਤੁਸੀਂ ਕਿਸ ਪਾਸੇ ਵੱਲ ਨੂੰ ਜਿਹੜਾ ਆ ਉਹ ਖੜ੍ਹੇ ਹੈਗੇ ਆ। ਸੋ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਮਿਲ ਕੇ ਉਹ ਫਿਰ ਤੁਹਾਡੇ ਨਾਲ ਜਿਹੜੀ ਹਮਦਰਦੀ ਆ ਉਹਨਾਂ ਸਾਰਿਆਂ ਦੀ ਉੱਥੇ ਵੱਧਦੀ ਜਿਹੜੀ ਹੈਗੀ ਆ। ਅਤੇ ਜ਼ਰੂਰ ਹਰਜੋਤ ਸਿੰਘ ਜੀ ਆਪਾਂ ਆਪਣੇ ਸਰੋਤਿਆਂ ਨੂੰ ਵੀ ਕਹਿੰਦੇ ਹਾਂ ਵੀ ਜੇ ਤੁਹਾਡੀ ਕੋਈ ਸਟੋਰੀ ਹੈਗੀ ਹੈ 9/11 ਦੇ ਨਾਲ ਸੰਬੰਧਿਤ, ਜੇ ਤੁਸੀਂ ਕੁਛ ਸ਼ੇਅਰ ਕਰਨਾ ਚਾਹੁੰਦੇ ਹੋ ਸਰੋਤਿਓ, ਤੁਸੀਂ ਵੀ ਜਿਹੜਾ ਉਹ ਕਾਲ ਕਰ ਸਕਦੇ ਹੋ। ਕਿਸ ਤਰੀਕੇ ਦਾ ਕੋਈ ਜੀਵਨ ਦੇ ਵਿੱਚ ਜਿਹੜਾ ਬਦਲਾਅ ਤੁਹਾਨੂੰ ਦੇਖਣਾ ਪਿਆ, ਖਾਸ ਕਰਕੇ 9/11 ਤੋਂ ਬਾਅਦ ਦੇ ਵਿੱਚ ਜੇ ਕੋਈ ਸਟੋਰੀ ਹੈ ਤੁਸੀਂ ਆਪਣੀ ਸ਼ੇਅਰ ਕਰਨਾ ਚਾਹੁੰਦੇ ਹੋ ਸਾਰਿਆਂ ਦੇ ਨਾਲ, ਤਾਂ ਕਾਲ ਕਰ ਸਕਦੇ ਹੋ 408-272-5200 4082725200। ਖਾਸ ਕਰਕੇ ਨਿਊਯਾਰਕ ਸਾਈਡ ਦੇ ਉਸ ਸਾਈਡ ਦੇ ਵਿੱਚ ਉਸ ਦਿਨ ਜਦੋਂ ਇਹ ਅਟੈਕ ਹੋਇਆ ਉਹ ਤੋਂ ਬਾਅਦ ਕਈ ਦਿਨ ਜਿਹੜੇ ਨਿਊਯਾਰਕ ਦੇ ਵਿੱਚ ਆਪਣੇ ਟੈਕਸੀ ਡਰਾਈਵਰ ਜਿਹੜੇ ਭਰਾ ਹੈਗੇ ਉਹਨਾਂ ਨੇ ਜਿਹੜੀ ਫ੍ਰੀ ਸੇਵਾ ਕੀਤੀ, ਉੱਥੇ ਫ੍ਰੀ ਲੋਕਾਂ ਨੂੰ ਜਿਹੜਾ ਆ ਹਸਪਤਾਲਾਂ ਤਾਈਂ ਜਾਂ ਹੋਰ ਜਿੱਥੇ ਵੀ ਪਹੁੰਚਾਉਣਾ ਸੀ ਉੱਥੇ ਪਹੁੰਚਾਇਆ। ਸੋ ਉੱਥੇ ਦੇ ਉਸ ਟਾਈਮ ਦੇ ਜਿਹੜੇ ਮੇਅਰ ਸੀ ਉਹਨ ਵੀ ਪੂਰਾ ਜਿਹੜਾ ਸਿੱਖਾਂ ਦਾ ਸਾਥ ਦਿੱਤਾ। ਸੋ ਇਸ ਤੋਂ ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਨਾਰਥ ਕੈਰੋਲੀਨਾ ਦੇ ਵਿੱਚ ਇਲੈਕਸ਼ਨ ਸੀਗੀਆਂ, ਉਸ ਦੇ ਵਿੱਚ ਕਾਫੀ ਜਿਹੜੀਆਂ ਗਰਮਾਇਆ ਹੋਇਆ ਸੀ ਮਾਹੌਲ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਵਾਰੀ ਰਿਪਬਲਿਕਨ ਤੋਂ ਹੱਥ ਉੱਤੇ ਲੈ ਜਾਣਗੇ, ਪਰ ਸਟਿਲ ਇੱਕ ਜਿਹੜੀ ਸੀਟ ਡੈਨ ਬਿਸ਼ਪ ਦੀ ਸੀਗੀ ਰਿਪਬਲਿਕਨ ਉਹ ਜਿੱਤ ਗਏ ਹੈਗੇ ਡੈਮੋਕ੍ਰੇਟ ਡੈਨ ਮਕਰੇਡੀ ਤੋਂ 2 ਪੁਆਇੰਟ ਦੇ ਫਰਕ ਦੇ ਨਾਲ, 2% ਪੁਆਇੰਟ ਦੇ ਫਰਕ ਦੇ ਨਾਲ। ਅਤੇ ਇਹ ਜਿਹੜੀ ਸੀਟ ਹੈਗੀ ਆ ਉਹ ਜਿੱਤਣ ਦਾ ਮੇਨ ਕਾਰਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੀ ਬਣੇ, ਕਿਉਂਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਾ ਕੇ ਉਹਨਾਂ ਨੇ ਕਾਫੀ ਵੱਡੀ ਜਿਹੜੀ ਰੈਲੀ ਕੀਤੀ ਸੀ ਅਤੇ ਦੋਨਾਂ ਹੀ ਕੈਂਡੀਡੇਟ ਵੱਲੋਂ 10 ਮਿਲੀਅਨ ਦੇ ਕਰੀਬ ਜਿਹੜੇ ਪੈਸੇ ਆ ਉੱਥੇ ਖਰਚ ਕੀਤੇ ਗਏ ਇਸ ਇਲੈਕਸ਼ਨ ਦੇ ਉੱਤੇ।
ਜੀ ਇਹ ਹਾਂ। ਉੱਦਾਂ ਜਿਹੜਾ ਹਰਜੋਤ ਸਿੰਘ ਜੀ ਦੱਸ ਜਾਏ ਵੀ ਇਸ ਜਿਹੜੀ ਡਿਸਟ੍ਰਿਕਟ ਦੇ ਵਿੱਚ GOP ਸ਼ੁਰੂ ਤੋਂ ਹੀ ਜਿਹੜਾ ਆ ਉਹ ਭਾਰੂ ਜਿਹੜਾ ਰਿਹਾ ਆ, ਪਰ ਇੱਕ ਟਾਈਮ ਦੇ ਉੱਤੇ ਜਿਹੜਾ ਡੈਮੋਕ੍ਰੇਟ ਪਾਰਟੀ ਦਾ ਜਿੱਦਾਂ ਤੁਸੀਂ ਦੱਸਿਆ ਵੀ ਕੈਂਡੀਡੇਟ ਉਹ ਅੱਗੇ ਵੀ ਚੱਲ ਰਿਹਾ ਸੀਗਾ। ਫਿਰ ਅਖੀਰਲੇ ਦਿਨ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਜਿਹੜੀ ਉੱਥੇ ਜਿਹੜੀ ਰੈਲੀ ਕੀਤੀ, ਉਸ ਤੇ ਕਰਕੇ ਜਿਹੜਾ ਕਹਿੰਦੇ ਟਰਨ ਆਊਟ ਆ ਉਹ ਵਧਿਆ। ਇਹ ਡੈਮੋਕ੍ਰੇਟ ਪਾਰਟੀ ਵਾਲੇ ਵੀ ਜਿਹੜੇ ਆ ਉਹ ਮੰਨਦੇ ਨੇ, ਅਤੇ ਉਹਦੇ ਕਰਕੇ ਜਿਹੜਾ ਆ ਡੈਨ ਬਿਸ਼ਪ ਆ ਉਹ ਜਿੱਤਣ ਦੇ ਵਿੱਚ ਸੀਟ ਜਿਹੜੇ ਉਹ ਬਚਾਉਣ ਦੇ ਵਿੱਚ ਕਾਮਯਾਬ ਰਹੇ ਆ। ਪਰ ਇੱਥੇ ਇੱਕ ਹਰਜੋਤ ਸਿੰਘ ਜੀ GOP ਵਾਸਤੇ ਇੱਕ ਚਿੰਤਾ ਦਾ ਵਿਸ਼ਾ ਵੀ ਨਾਲ ਦੇ ਨਾਲ ਹੈਗਾ ਆ, ਕਿਉਂਕਿ ਰਾਸ਼ਟਰਪਤੀ ਟਰੰਪ ਹਰ ਇੱਕ ਥਾਂ ਦੇ ਉੱਤੇ ਉਹਨਾਂ ਦਾ ਪਹੁੰਚਣਾ ਹਰ ਇੱਕ ਇਲੈਕਸ਼ਨ ਦੇ ਲਈ ਜਿਹੜਾ ਕੋਈ ਵੀ ਜਿਹੜੀ ਹੋਊਗੀ, ਕਿਉਂਕਿ ਬਹੁਤ ਸਾਰੀਆਂ ਇੱਕ ਤਾਂ 2020 ਦੇ ਵਿੱਚ ਇਹਨਾਂ ਦੀ ਖੁਦ ਦੀ ਹੋਣੀ ਆ, ਸਭ ਤੋਂ ਜ਼ਿਆਦਾ ਜ਼ੋਰ ਤਾਂ ਇਹਨਾਂ ਦਾ ਆਪਣੇ 'ਤੇ ਹੀ ਜਿਹੜਾ ਆ ਉਹ ਲੱਗਾ ਹੋਣਾ ਆ। ਬਾਕੀ ਹੋਰ ਥਾਵਾਂ ਦੇ ਉੱਤੇ ਜਿਹੜੀਆਂ ਰੀ-ਇਲੈਕਸ਼ਨਸ ਹੋਣੀਆਂ ਆ ਉਸ ਦੇ ਉੱਤੇ ਕਾਫੀ ਜਿਹੜਾ ਆ ਉਹ ਇੱਕ ਕਹਿ ਲਓ ਵੀ ਤਲਵਾਰ ਜਿਹੜੀ ਲਟਕਦੀ ਜਿਹੜੀ ਉਹਨਾਂ ਦੇ ਲਈ ਵੀ ਜਿਹੜੀ ਨਾਲ ਦੇ ਨਾਲ ਨਜ਼ਰ ਉਹ ਆ ਰਹੀ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ। ਪਰ ਇੱਕ ਚੀਜ਼ ਜਿਹੜੀ ਇੱਥੇ ਰਾਸ਼ਟਰਪਤੀ ਟਰੰਪ ਨੇ ਆਪਣਾ ਜਿਹੜਾ ਉਹ ਕਹਿ ਲਓ ਵੀ ਚਿਹਰਾ ਜਿਹੜਾ ਉਹ ਦਿਖਾਇਆ ਆ, ਦੂਜੀ ਟਰਮ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਚਰਚਾ ਕੀਤੀ ਵੀ ਹੋ ਸਕਦਾ ਕਹਿੰਦੇ ਮੈਨੂੰ ਤੀਜੀ ਟਰਮ ਕਰਨੀ ਪਵੇ। ਇਹ ਕੌਨਸਟੀਟਿਊਸ਼ਨ ਦੇ ਉੱਤੋਂ ਦੀ ਜਿਹੜਾ ਜਾ ਕੇ ਆ ਇਹ ਰਾਸ਼ਟਰਪਤੀ ਟਰੰਪ ਇਸ ਟਾਈਮ ਗੱਲ ਜਿਹੜੀ ਉਹ ਕਰ ਰਹੇ ਆ। ਸੋ ਲੋਕਾਂ ਨੂੰ ਇਸ ਚੀਜ਼ ਦੇ ਉੱਤੇ ਵੀ ਜਿਹੜੀ ਨਜ਼ਰ ਰੱਖਣ ਦੀ ਜ਼ਰੂਰਤ ਆ ਵੀ ਇਹ ਭਾਈ ਜਿਹੜਾ ਕੀ ਕਰੀ ਜਾ ਰਿਹਾ, ਵੀ ਮੰਨਿਆ ਵੀ ਤੈਨੂੰ ਹੁਣ ਰਾਸ਼ਟਰਪਤੀ ਲੋਕਾਂ ਨੇ ਬਣਾਤਾ, ਪਰ ਇਹਦਾ ਮੈਂ ਇਹ ਥੋੜ੍ਹੀ ਵੀ ਹੁਣ ਤੂੰ ਸਾਰੀ ਉਮਰ ਹੀ ਜਿਹੜਾ ਉੱਤੇ ਬੈਠਾ ਰਹਿਣਾ ਆ। ਵਲਾਦੀਮਿਰ ਪੁਤਿਨ ਥੋੜ੍ਹੀ ਹੈ, ਰਸ਼ੀਆ ਥੋੜ੍ਹੀ ਹੈ, ਭਾਈ ਇਹ ਤਾਂ ਅਮਰੀਕਾ ਆ। ਇਹ ਥੋੜ੍ਹੀ ਆ ਵੀ ਹੁਣ 2024 ਦੇ ਵਿੱਚ ਵੀ ਇਕੱਲਾ ਤੇਰਾ ਨਾਮ ਹੀ ਜਿਹੜਾ ਫਿਰ ਉਹ ਗੂੰਜੂਗਾ, ਅਨਲੈਸ ਜਿਹੜਾ ਕੋਈ ਐਗਜ਼ੀਕਿਊਟਿਵ ਪਾਵਰ ਜਾਂ ਕੋਈ ਸੰਵਿਧਾਨ ਦੇ ਵਿੱਚ ਸੋਧ ਕਰਕੇ ਆਪਣੀਆਂ ਟਰਮ ਜਿਹੜੀ ਉਹ ਵਧਾਉਣ ਬਾਰੇ ਜਿਹੜਾ ਉਹ ਸੋਚ ਰਿਹਾ ਹੋਵੇ। ਇਹ ਅਥੋਰੀਟੇਰੀਅਨ ਕੰਮ ਜਿਹੜਾ ਆ ਅਮਰੀਕਾ ਦੇ ਵਿੱਚ ਜਿਹੜਾ ਨਹੀਂ ਚੱਲੂਗਾ, ਅਨਲੈਸ ਜਿਹੜੇ ਇਹਨਾਂ ਦੇ ਸਪੋਰਟਰ ਆ GOP ਜਿਹਦੀ ਇਸ ਟਾਈਮ ਕਹਿੰਦੇ ਸਪਾਈਨ ਹੈ ਨਹੀਂ ਆ, ਜੋ ਵੀ ਰਾਸ਼ਟਰਪਤੀ ਟਰੰਪ ਕਹਿੰਦੇ ਆ ਉਹ ਉਹਨਾਂ ਨੂੰ ਉਹ ਮੰਨਣੀ ਪੈ ਰਹੀ ਆ ਵੀ ਉਹ ਚੀਜ਼ ਹੋਵੇ। ਅਤੇ ਅੱਜ ਇਨਫੈਕਟ ਇਸ ਜਿੱਤ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਟਵੀਟ ਵੀ ਇੱਕ ਅਜਿਹਾ ਜਿਹੜਾ ਦੁਬਾਰਾ ਕੀਤਾ, ਟਰੰਪ 2024 ਕਰਕੇ ਜਿਹੜਾ। ਸੋ ਇਹ ਦੇਖਣ ਵਾਲੀ ਗੱਲ ਆ ਵੀ ਇਹ ਕਿਸ ਪਾਸੇ ਵੱਲ ਨੂੰ ਇਹ ਭਾਈ ਜਿਹੜਾ ਆ ਉਹ ਵੱਧ ਰਿਹਾ ਆ। ਕਿਤੇ ਨਾ ਕਿਤੇ ਡੈਮੋਕ੍ਰੇਸੀ ਨੂੰ ਖਤਰਾ ਨਾ ਜਿਹੜਾ ਇਸ ਦੇ ਕਰਕੇ ਜਿਹੜਾ ਉਹ ਬਣਾ ਰਿਹਾ ਹੋਵੇ। ਪਤਾ ਨਹੀਂ ਇਹਦੇ ਦਿਮਾਗ ਦੇ ਵਿੱਚ ਇਹਨਾਂ ਦੇ 'ਚ ਕੌਣ ਜਿਹੜਾ ਅਜਿਹਾ ਭਰ ਰਿਹਾ ਵੀ ਭਾਈ 3 ਟਰਮਾਂ ਜਿਹੜੀਆਂ ਉਹ ਕਰ ਸਕਦੇ ਆ। ਪਰ ਹਾਲ ਦੀ ਘੜੀ ਸੰਵਿਧਾਨ ਦੇ ਮੁਤਾਬਕ ਕੰਜ਼ੈਕਟਿਵ 2 ਟਰਮਾਂ ਤੋਂ ਬਾਅਦ ਦੇ ਵਿੱਚ ਕਿਸੇ ਵੀ ਜਿਹੜੇ ਬੰਦੇ ਨੂੰ ਉਸ ਅਹੁਦੇ ਤੋਂ ਲਾਂਭੇ ਹੋਣਾ ਹੀ ਪੈਂਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਸਵੇਰੇ ਟੈਲਾਹਸੀ ਫਲੋਰੀਡਾ ਦੇ ਵਿੱਚ ਇੱਕ ਕੰਪਨੀ ਜਿਹੜੀ ਆ ਡਾਈਕ ਇੰਡਸਟਰੀਜ਼ ਹੈਗੀ ਆ, ਉੱਥੇ ਕੰਪਨੀ ਦੇ ਵਿੱਚ 5 ਵਰਕਰਸ ਨੂੰ, 5 ਜਿਹੜੇ ਕਾਮੇ ਸੀਗੇ ਕੰਮ ਕਰਦੇ, ਉਹਨਾਂ ਨੂੰ ਚਾਕੂਆਂ ਦੇ ਨਾਲ ਜਿਹੜਾ ਆ ਸਟੈਬ ਕੀਤਾ ਗਿਆ ਹੈਗਾ। ਇਹ ਲੇਟੈਸਟ ਖਬਰ ਆ ਰਹੀ ਆ, ਜਿਨ੍ਹਾਂ ਦੇ ਵਿੱਚੋਂ 2 ਕਾਫੀ ਸੀਰੀਅਸ ਦੱਸੇ ਜਾ ਰਹੇ ਹੈਗੇ ਆ, ਅਤੇ ਬਾਕੀਆਂ ਦੀ ਜਿਹੜੀ ਕੰਡੀਸ਼ਨ ਗੁੱਡ ਦੱਸੀ ਜਾ ਰਹੀ ਆ। ਸੋ ਇਹ ਟੈਲਾਹਸੀ ਦੇ ਵਿੱਚ ਫਲੋਰੀਡਾ ਦੇ ਵਿੱਚ ਹੋਇਆ ਹੈਗਾ। ਲੇਟੈਸਟ ਜਿਹੜੀ ਇਹ ਖਬਰ ਹੁਣ ਆ ਰਹੀ ਆ, ਡਾਈਕ ਇੰਡਸਟਰੀਜ਼ ਜਿਹੜੇ ਕਿ ਡੋਰ ਬਣਾਉਂਦੇ ਹੈਗੇ ਆ, ਇਹ ਸਭ ਤੋਂ ਵੱਡਾ ਔਨਲਾਈਨ ਰੀਟੇਲਰ ਹੈਗਾ ਵੁੱਡ, ਸਟੀਲ ਅਤੇ ਫਾਈਬਰ ਗਲਾਸ ਦਾ, ਅਤੇ ਇੰਟੀਰੀਅਰ, ਐਕਸਟੀਰੀਅਰ ਅਤੇ ਸਟੋਰਮ ਤੋਂ ਪੈਟੀਓ ਡੋਰਸ ਦੇ ਡੋਰ ਪ੍ਰੋਡਕਟਸ ਬਣਾਉਂਦੇ ਹੈਗੇ ਆ। ਇਹ ਅੱਜ ਸਵੇਰੇ 8:37 'ਤੇ 2000 ਬਲਾਕ ਜਿਹੜਾ ਮੈਰੀਲੈਂਡ ਸਰਕਲ ਆ ਉੱਥੇ ਇਹ ਜਿਹੜਾ ਹੋਈ ਹੈਗੀ ਆ। ਇਹ ਲੇਟੈਸਟ ਖਬਰ ਜਿਹੜੀ ਆ ਫਲੋਰੀਡਾ ਟੈਲਾਹਸੀ ਤੋਂ ਆ ਰਹੀ ਹੈਗੀ ਆ। ਅਤੇ ਜਿਹੜਾ ਸਸਪੈਕਟ ਹੈਗਾ ਆ ਉਹਨੂੰ ਜਿਹੜਾ ਆ ਆਪਣੇ ਪੁਲਿਸ ਵਾਲਿਆਂ ਨੇ ਅਰੈਸਟ ਕਰ ਲਿਆ ਹੈਗਾ, ਅਤੇ ਹਜੇ ਤੱਕ ਇਹ ਪਤਾ ਨਹੀਂ ਚੱਲਿਆ ਵੀ ਜਿਹੜਾ ਸਸਪੈਕਟ ਹੈਗਾ ਆ ਉਹ ਉਸਨੇ ਜਿਹੜਾ ਆ ਉਸ ਨੂੰ ਇਹ ਨਹੀਂ ਪਤਾ ਚੱਲਿਆ ਵੀ ਜਿਹੜਾ ਸਸਪੈਕਟ ਆ ਉਹ ਕੰਮ ਕਰਦਾ ਜਾਂ ਨਹੀਂ ਕਰਦਾ, ਜਾਂ ਕੋਈ ਬਾਹਰੋਂ ਆ ਕੇ ਆਇਆ ਹੈਗਾ। ਸੋ ਇਹ ਜਿਹੜੀ ਲੇਟੈਸਟ ਖਬਰ ਟੈਲਾਹਸੀ ਫਲੋਰੀਡਾ ਤੋਂ ਆ ਰਹੀ ਹੈਗੀ ਆ। ਜੀ, ਅਤੇ ਹਰਜੋਤ ਸਿੰਘ ਜੀ ਇੱਕ ਬੜੀ ਅਹਿਮ ਖਬਰ ਜਿਹੜੀ ਆਪਾਂ ਨੂੰ ਆ ਰਹੀ ਆ, ਜਿਹੜਾ ਡਾਇਨਾਮਿਕਸ ਵਾਲਾ ਜਿਹੜਾ ਡਿਸੀਜਨ ਹੈਗਾ ਉਸ ਨੂੰ ਲੈ ਕੇ, ਅਸੈਂਬਲੀ ਬਿੱਲ AB ਜਿਹੜਾ 5 ਆ ਉਸ ਨੂੰ ਲੈ ਕੇ, ਉਹ ਆਪਾਂ ਜਿਹੜੇ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀ ਕਰਦੇ ਹਾਂ ਵੀ ਕੈਲੀਫੋਰਨੀਆ ਦੇ ਲਾਅ ਮੇਕਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਵੋਟਿੰਗ ਕਰਨੀ ਸੀ, ਉਸ ਦੇ ਵਿੱਚ ਉਹ ਕੀ ਆਖਦੇ ਨੇ। ਕਾਫੀ ਅਹਿਮ ਜਿਹੜੀ ਇਸ ਦੇ ਵਿੱਚ ਬਦਲਾਵ ਜਿਹੜਾ ਇੱਕ ਹਿਸਾਬ ਦੇ ਨਾਲ ਆਪਾਂ ਦੇਖ ਸਕਦੇ ਹਾਂ ਆਉਣ ਵਾਲੇ ਸਮੇਂ 'ਚ। ਅਤੇ ਮਿਲਦੇ ਹਾਂ ਆਪਾਂ ਇੱਕ ਬ੍ਰੇਕ ਤੋਂ ਬਾਅਦ। ਇੱਦਾਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਬੜੀ ਅਹਿਮ ਜਿਹੜੀ ਖਬਰ ਇਹ ਆਪਾਂ ਸਾਰਿਆਂ ਦੇ ਨਾਲ ਹੁਣ ਸਾਂਝੀ ਇਸ ਤੋਂ ਬਾਅਦ 'ਚ ਕਰਦੇ ਹਾਂ ਜੀ।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ 699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਸਾਰੇ ਜਾਣੇ ਧਿਆਨ ਦੇਣ, ਪਿਛਲੇ 1.5 ਸਾਲ ਦੇ ਵਿੱਚ ਮਾਰਗੇਜ ਇੰਟਰਸਟ ਰੇਟ ਸਭ ਤੋਂ ਘੱਟ ਰੇਟ ਦੇ ਉੱਤੇ ਹਨ। ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ, ਤਾਂ ਰੀਫਾਈਨੈਂਸ ਰੇਟ ਤੇ APR 30 ਸਾਲ ਦੇ ਲਈ 3.5% ਹੈ, 0.no ਕਾਸਟ ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਵੈਸੇ ਵੀ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ ਜਾਂ ਕਾਲ ਕਰੋ 9169995000 916 999 5000 loanfactory.com 9169995000। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KIID ਸੈਕਰਾਮੈਂਟੋ 1470 AM। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 408272 5200। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਤੇ ਹਰਜੋਤ ਸਿੰਘ ਜੀ ਇੱਕ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੇ ਕਾਲ ਕੀਤੀ ਸੀ ਅਮਰਜੀਤ ਸਿੰਘ ਹੁਣਾਂ ਨੇ, ਤੇ ਕਹਿੰਦੇ ਉਹ ਆਪਣੀ ਮੈਮਰੀ ਜਿਹੜੀ ਸ਼ੇਅਰ ਕਰਨਾ ਚਾਹੁੰਦੇ ਸੀਗੇ, ਉਹਨਾਂ ਦਾ ਫੋਨ ਕਹਿੰਦੇ ਕੱਟ ਜਾਣਾ ਸੀ, ਇਸ ਲਈ ਉਹਨਾਂ ਨੇ ਦੱਸ ਦਿੱਤਾ। ਕਹਿੰਦੇ ਵੀ ਉਹ ਸੈਕਰਾਮੈਂਟੋ ਸਕੂਲ ਡਿਸਟ੍ਰਿਕਟ 'ਚ ਕੰਮ ਕਰਦੇ ਸੀ, ਕਹਿੰਦੇ ਜਾਂਦੇ ਸੀ, ਦੋ ਭਰਾ ਸੀਗੇ ਕੰਮ ਕਰਦੇ ਸੀਗੇ, ਤਾਂ ਕਹਿੰਦੇ ਵੀ ਉਹ ਦੋਨੋਂ ਜਾ ਰਹੇ ਸੀਗੇ, ਜਿਹੜਾ ਰੇਡੀਓ ਉਹਨਾਂ ਦਾ ਚੱਲ ਰਿਹਾ ਸੀਗਾ ਉਹਨਾਂ ਨੇ ਲਾ ਕੇ ਜਦੋਂ ਸੁਣਿਆ ਤਾਂ ਉੱਥੇ ਕਹਿੰਦੇ ਉਹਨਾਂ ਨੇ ਖਬਰ ਸੁਣੀ ਵੀ ਹਾਂ ਬਿਲਡਿੰਗ ਦੇ ਵਿੱਚ ਇੱਦਾਂ ਜਹਾਜ਼ ਵੱਜ ਗਿਆ ਵਰਲਡ ਟ੍ਰੇਡ ਸੈਂਟਰ 'ਚ। ਬੰਦਾ ਜਦੋਂ ਪਹਿਲੀ ਦੀ ਖਬਰ ਸੁਣਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਇਸ ਦਾ ਅਸਲ ਦੇ ਵਿੱਚ ਮਾਇਨਾ ਕੀ ਹੁੰਦਾ ਕਈ ਦੀ ਖਬਰ ਦਾ, ਵੀ ਉਸ ਦਾ ਅਸਰ ਜਿਹੜਾ ਉਹ ਕਿੱਡਾ ਵੱਡਾ ਹੋਣਾ ਆ। ਕਹਿੰਦੇ ਉਹ ਫਿਰ ਵੀ ਆਪਣੇ ਜਿੱਦਾਂ ਹਿਸਾਬ ਦੇ ਨਾਲ ਕੰਮ ਦੇ ਉੱਤੇ ਗਏ, ਪਰ ਜਿੱਦਾਂ ਹੀ ਉੱਥੇ ਕੰਮ 'ਤੇ ਪਹੁੰਚੇ ਇੱਕ ਵੱਡੀ ਮੀਟਿੰਗ ਜਿਹੜੀ ਆ ਕਹਿੰਦੇ ਉੱਥੇ ਰੱਖੀ ਗਈ, ਅਤੇ ਸਭ ਨੂੰ ਜਿਹੜੇ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਇਹ ਮਾਹੌਲ ਦੇ ਵਿੱਚ ਉਹਨਾਂ ਨੂੰ ਪਤਾ ਹੀ ਸੀਗਾ ਵੀ ਕੀ ਜਿਹੜੇ ਚੇਂਜਿਸ ਆ ਉਹ ਆ ਰਹੇ ਸੀ। ਕਹਿੰਦੇ ਕਈ ਜਿਹੜੇ ਉੱਥੇ ਮੌਜੂਦ ਉਸ ਟਾਈਮ ਦੇ ਉੱਤੇ ਸੀਗੇ, ਕਈ ਜਿਹੜੇ ਗੋਰੇ ਜਾਂ ਉਹ ਹੋਰ ਜਿਹੜੇ ਸੀਗੇ ਇਸ ਮੂਲ ਵਾਲੇ, ਉਹ ਕਹਿੰਦੇ ਸੀਗੇ, ਕਹਿੰਦੇ ਵੀ ਅਮਰੀਕਾ ਵਾਲੇ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਪੰਗੇ ਤਾਂ ਲਏ ਆ, ਹੋ ਸਕਦਾ ਸੀਗਾ ਵੀ ਇੱਦਾਂ ਦੀ ਕਾਰਵਾਈ ਜਿਹੜੀ ਉਹ ਹੋ ਹੀ ਜਾਣੀ ਆ। ਕਹਿੰਦੇ ਵੀ ਉਹਨਾਂ ਦੀ ਇੱਕ ਹੋਰ ਜਿਹੜੀ ਨਾਲ ਕੰਮ ਕਰਨ ਵਾਲੀ ਕੁਲੀਗ ਆ ਉਸਨੇ ਕਿਹਾ ਸੀਗਾ ਵੀ ਲੱਗਦਾ ਇਸ ਤੋਂ ਬਾਅਦ ਦੇ ਵਿੱਚ ਹੁਣ ਲੜਾਈ ਜਿਹੜੀ ਉਹ ਲੱਗ ਸਕਦੀ ਆ। ਇਹ ਚੰਗੇ ਥਾਂ ਦੇ ਉੱਤੇ ਮਾਹੌਲ ਦੇ ਇਹਨਾਂ ਦਾ ਠੀਕ ਸੀਗਾ। ਇਹਨਾਂ ਦੇ ਜਿਹੜੇ ਸੁਪਰਵਾਈਜ਼ਰ ਸੀ ਉਹ ਕਹਿੰਦੇ ਸੀਗੇ ਵੀ ਜੇ ਕੋਈ ਤੁਹਾਡੇ ਨਾਲ ਇਸ ਤੋਂ ਬਾਅਦ ਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਵਗੈਰਾ ਕਰਦਾ ਵੀ ਉਹਨਾਂ ਨੂੰ ਦੱਸੋ ਵੀ ਉਸ ਦਾ ਪੂਰੀ ਜਿਹੜੀ ਉਹ ਨਿਗਰਾਨੀ ਜਿਹੜੀ ਉਹ ਰੱਖਣਗੇ, ਵੀ ਇੱਦਾਂ ਦੀ ਕੋਈ ਚੀਜ਼ ਜਿਹੜੀ ਉਹ ਨਾ ਵਾਪਰੇ। ਪਰ ਹਰ ਇੱਕ ਜਾਣਾ ਅਜਿਹੇ ਸੇਫ ਹਾਲਾਤਾਂ ਦੇ ਵਿੱਚ ਜਿਹੜਾ ਉਹ ਨਹੀਂ ਸੀਗਾ। ਬਹੁਤ ਸਾਰੇ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਵੀ ਟੈਕਸੀ ਵਾਲੇ ਸੀਗੇ, ਕੋਈ ਟਰੱਕਾਂ ਵਾਲੇ ਸੀ, ਕੋਈ ਗੈਸ ਸਟੇਸ਼ਨਾਂ ਵਾਲੇ ਸੀ, ਉਹਨਾਂ ਨੂੰ ਬਹੁਤ ਸਾਰੇ ਹੇਟ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪਿਆ। ਵੱਖ-ਵੱਖ ਜਿਹੜੀਆਂ ਗੱਲਾਂ ਜਿਹੜੀਆਂ ਉਹ ਉਹਨਾਂ ਨੂੰ ਸੁਣਨੀਆਂ ਪਈਆਂ। ਬਹੁਤ ਸਾਰੇ ਲੋਕ ਜਿਹੜੇ ਇਸ ਦੇ ਵਿੱਚ ਫਿਕਰ ਵੀ ਕਰਦੇ ਸੀਗੇ, ਕਿਉਂਕਿ ਜਾਨ ਨੂੰ ਖਤਰਾ ਵੀ ਜਿਹੜਾ ਉਹ ਬਣਿਆ ਸੀਗਾ ਵੀ ਨੈਵਰ ਨੋ ਕਿਹੜੇ ਸ਼ਦਾਈ ਮੂਰਖ ਬੰਦੇ ਨੇ ਇਹਨਾਂ ਦੇ ਉੱਤੇ ਆ ਕੇ, ਕਿਉਂਕਿ ਵੱਖਰੀ ਦੇਖ ਹੋਣ ਕਰਕੇ ਇਹਨਾਂ ਦੇ ਉੱਤੇ ਜਿਹੜਾ ਆ ਕੇ ਹਮਲਾ ਕਰ ਦੇਣਾ ਹੈ। ਅਤੇ ਉਸ ਦਾ ਜਿਹੜਾ ਆ ਉਹ ਆਪਾਂ ਦੇਖਿਆ ਵੀ ਐਰੀਜ਼ੋਨਾ ਦੇ ਵਿੱਚ ਉਸ ਸਰਫਰੇ ਲੋਕ ਨੇ ਕਿੱਦਾਂ ਇੱਕ ਸਰਫਰੇ ਬੰਦੇ ਨੇ ਜਿਹੜੇ ਸੋਢੀ ਉਹਨਾਂ ਦੇ ਉੱਤੇ ਗੋਲੀ ਵੀ ਜਿਹੜੀ ਉਦੋਂ ਮਾਰ ਦਿੱਤੀ ਸੀਗੀ। ਸੋ ਕਾਫੀ ਹਾਲਾਤ ਜਿਹੜੇ ਬਦਲੇ। ਇਹ ਤਾਂ ਇਹ ਜਿਹੜੇ ਲੋਕ ਕੰਮਾਂ ਦੇ ਉੱਤੇ ਸੀਗੇ, ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਲੱਗਦਾ ਪਰੇਸ਼ਾਨੀ ਦਾ ਸਬੱਬ ਜਿਹੜੇ ਉਹ ਬੱਚਿਆਂ ਨੂੰ ਵੀ ਜਿਹੜਾ ਉਹ ਝੱਲਣਾ ਪਿਆ, ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਉਹ ਜਾਂਦੇ ਸੀ ਉਹਨਾਂ ਦੇ ਲਈ। ਉਸ ਦਿਨ ਤੋਂ ਬਾਅਦ ਦੇ ਵਿੱਚ ਅਗਲਾ ਦਿਨ ਸਕੂਲ ਦੇ ਵਿੱਚ ਜਿਹੜਾ ਇੱਕ ਬਿਲਕੁਲ ਫੋਰਨ ਦੇ ਮਾਹੌਲ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਮਿਲਿਆ, ਬਿਲਕੁਲ ਹੀ ਵਰਤਾਰਾ ਉਹਨਾਂ ਦੇ ਨਾਲ ਫਰਕ ਪੈ ਗਿਆ। ਉਹਨਾਂ ਦੇ ਜਿਹੜੇ ਦੋਸਤ ਮਿੱਤਰ ਵੀ ਸੀਗੇ ਉਹ ਵੀ ਉਹਨਾਂ ਨੂੰ ਇੱਕ ਵੱਖਰੀ ਨਜ਼ਰ ਦੇ ਨਾਲ ਜਿਹੜੇ ਉਹ ਦੇਖਣ ਲੱਗ ਗਏ। ਸੋ ਬਹੁਤ ਸਾਰੇ ਲੋਕਾਂ ਨੇ ਇਸ ਦੇ ਚੱਲਦਿਆਂ ਆਪਾਂ ਦੇਖਿਆ ਵੀ ਇਹ ਇੱਕ ਜਿਹੜਾ ਕਾਰਨ ਜਿਹੜਾ ਉਹ ਬਣਿਆ, ਜਿਸ ਦੇ ਕਰਕੇ ਬਹੁਤ ਸਾਰੇ ਜਿਹੜੇ ਸਿੱਖ ਮੁੰਡਿਆਂ ਨੇ, ਖਾਸ ਕਰਕੇ ਬੱਚਿਆਂ ਨੇ, ਉਹਨਾਂ ਦੇ ਮਾਪਿਆਂ ਦੇ ਵੱਲੋਂ ਹੀ ਜਿਹੜੇ ਉਹ ਵਾਲ ਕਟਾ ਦਿੱਤੇ ਗਏ ਵੀ ਤਾਂ ਜੋ ਉਹਨਾਂ ਨੂੰ ਜਿਹੜਾ ਬੁਲਿੰਗ ਦਾ ਜਾਂ ਉਹਨਾਂ ਨੂੰ ਡਿਸਕ੍ਰਿਮੀਨੇਸ਼ਨ ਜਾਂ ਹੇਟ ਦਾ ਜਿਹੜਾ ਉਹ ਸ਼ਿਕਾਰ ਜਿਹੜਾ ਉਹ ਨਾ ਬਣਨ। ਪਰ ਉਹ ਚੀਜ਼ ਕਰਾਉਣ ਦੇ ਬਾਵਜੂਦ ਵੀ ਜਿਹੜੀ ਬੁਲਿੰਗ, ਹੇਟ, ਡਿਸਕ੍ਰਿਮੀਨੇਸ਼ਨ ਕਈ ਬੱਚਿਆਂ ਦੇ ਨਾਲ ਜਿਹੜੀ ਹੁੰਦੀ ਰਹੀ। ਬੱਚੇ ਕਈਆਂ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਸਟ੍ਰੈਸ, ਟਰੋਮਾ ਜਿਹੜਾ ਆ ਉਹਨਾਂ ਨੂੰ ਝੱਲਣਾ ਪਿਆ, ਕਿਉਂਕਿ ਉਹਨਾਂ ਨੂੰ ਅਜਿਹੇ ਜਿਹੜੇ ਸ਼ਬਦ ਆ ਉਹ ਸੁਣਨੇ ਪਏ ਜਿਸ ਦੇ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਵੀ ਜਿਹੜਾ ਉਹ ਨਹੀਂ ਸੀਗਾ। ਸੋ 9/11 ਨੇ ਜਿਹੜੀ ਮਾਈਨੋਰਟੀਜ਼ ਦੀ ਇੱਕ ਹਿਸਾਬ ਦੇ ਨਾਲ ਫਿਊਚਰ ਉਸ ਦਿਨ ਤੋਂ ਬਾਅਦ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਨਾਲ ਚੇਂਜ ਕਰ ਦਿੱਤਾ ਸੀਗਾ ਜੀ। ਅਤੇ ਹਰਜੋਤ ਸਿੰਘ ਜੀ ਆਪਾਂ ਜਿਹੜੀ ਹੁਣ ਅਗਲੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। AB5 ਜਿਹੜਾ ਅਸੈਂਬਲੀ ਬਿੱਲ 5 ਜਿਹੜਾ ਸੀਗਾ ਉਸ ਦੇ ਉੱਤੇ ਕੱਲ੍ਹ ਜਿਹੜੀ ਆ ਦੇਰ ਰਾਤ ਜਿਹੜੀ ਆ ਮੰਗਲਵਾਰ ਨੂੰ ਵੋਟਿੰਗ ਜਿਹੜੀ ਆ ਸੈਨੇਟ ਦੇ ਵਿੱਚ ਹਰਜੋਤ ਸਿੰਘ ਜੀ ਸਟੇਟ ਦੇ ਵਿੱਚ ਜਿਹੜੀ ਉਹ ਹੋਈ ਆ, ਅਤੇ ਲੇਟ ਵੋਟ ਦੇ ਵਿੱਚ ਇਹ ਬਿੱਲ ਉੱਥੇ ਪਾਸ ਹੋ ਗਿਆ ਆ। ਸੋ 11 ਦੇ ਮੁਕਾਬਲੇ 29 ਵੋਟਾਂ ਇਸ ਬਿੱਲ ਦੇ ਹੱਕ ਦੇ ਵਿੱਚ ਜਿਹੜੀਆਂ ਉਹ ਪਈਆਂ ਆ। ਅਤੇ ਇਹ ਬਿੱਲ ਜਿਹੜਾ AB5 ਸੀਗਾ, ਜਿਹੜਾ ਮਿਸ ਕਲਾਸੀਫਿਕੇਸ਼ਨ ਆਫ ਜਿਹੜੇ ਵਰਕਰਸ ਆ ਉਸ ਨੂੰ ਲੈ ਕੇ AB5 ਕਰਕੇ ਜਿਹੜਾ ਜ਼ਿਆਦਾ ਜਾਣਿਆ ਜਾਂਦਾ ਆ, ਉਸ ਨੂੰ ਪਾਸ ਕਰ ਦਿੱਤਾ ਗਿਆ। ਰਿਪਬਲਿਕਨ ਪਾਰਟੀ ਜਿਹੜੀ ਇੱਥੋਂ ਦੀ ਕੈਲੀਫੋਰਨੀਆ ਦੀ, ਉਹਨਾਂ ਦੇ ਜਿਹੜੇ ਆ ਉਹਨਾਂ ਸਾਰਿਆਂ ਨੇ ਇਸ ਦਾ ਜਿਹੜਾ ਵਿਰੋਧ ਕੀਤਾ। ਪਰ ਇਸ ਬਿੱਲ ਦੇ ਵਿੱਚ ਜਿਹੜੀ ਆ ਜਿਨ੍ਹਾਂ ਨੇ ਬਿੱਲ ਲਿਆਂਦਾ ਸੀਗਾ, ਜਿਹੜੇ ਇੱਕ ਹਿਸਾਬ ਦੇ ਨਾਲ ਪਾਰਟੀਜ਼ਨ ਬਿੱਲ ਹੀ ਆਪਾਂ ਇਸ ਨੂੰ ਕਹਿ ਸਕਦੇ ਹਾਂ ਵੀ ਇਸ ਨੂੰ ਜਿਹੜੀ ਸਫਲਤਾ ਜਿਹੜੀ ਉਹ ਮਿਲੀ ਆ। ਅਤੇ ਹੁਣ ਆਉਣ ਵਾਲੀ 1 ਜਨਵਰੀ 2020 ਤੋਂ ਇਸ ਦੇ ਵਿੱਚ ਜਿਹੜੇ ਆ ਇਸ ਨੂੰ ਲਾਗੂ ਜਿਹੜਾ ਉਹ ਕੀਤਾ ਜਾਊਗਾ। ਜਿਹੜਾ 1099W2 ਵਾਲਾ ਜਿਹੜਾ ਉਹ ਮਸਲਾ ਆ, ਹੁਣ ਜਿਹੜਾ ਕੋਈ ਤੁਸੀਂ ਦੇਖ ਲਓ ਵੀ ਡਾਇਨਾਮਿਕਸ ਡਿਸੀਜਨ ਦੇ ਹਿਸਾਬ ਦੇ ਨਾਲ ਜਿਹੜਾ ABC ਹੁਣ ਦੇਖਣਾ ਪੈਣਾ ਆ, ਜਿਹੜਾ ਟੈਸਟ ਸੀਗਾ ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਸਾਰਾ ਕੁਛ ਇਸ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੇ ਚੇਂਜਿਸ ਆ ਉਹ ਆਉਣ।
ਜਾ ਰਹੇ ਆ। ਇਸ ਦੇ ਕਰਕੇ ਲਿਫਟ, ਊਬਰ ਤੇ ਓਨਰ ਓਪਰੇਟਰਸ ਜਿਹੜੇ ਟਰੱਕਰਸ ਹੈਗੇ ਆ, ਹੋਰ ਜਿਹੜੇ ਬਹੁਤ ਸਾਰੇ ਇੰਡੀਪੈਂਡੈਂਟ ਕੰਟਰੈਕਟਰਸ ਆ, ਉਹਨਾਂ ਉੱਤੇ ਕਾਫੀ ਵੱਡਾ ਜਿਹੜਾ ਅਸਰ ਪਊਗਾ। 4 ਲੱਖ ਦੇ ਤਕਰੀਬਨ ਜਿਹੜੇ ਅਨੁਮਾਨਿਤ ਜਿਹੜੇ ਦੱਸੇ ਜਾਂਦੇ ਆ ਕੈਲੀਫੋਰਨੀਅਨਸ ਇਸ ਦੇ ਨਾਲ ਸੰਬੰਧਿਤ ਚੀਜ਼ਾਂ ਦੇ ਨਾਲ ਇੰਡੀਪੈਂਡੈਂਟ ਕੰਟਰੈਕਟਰ ਦੇ ਵਜੋਂ ਜਿਹੜੇ ਉਹ ਕੰਮ ਕਰਦੇ ਨੇ, ਤੇ ਉਹਨਾਂ ਦੀ ਜਿਹੜੀ ਆ ਰੋਜੀ ਰੋਟੀ ਦੇ ਉੱਤੇ, ਜਿਹੜੀ ਜੀਵਨ ਸ਼ੈਲੀ ਦੇ ਉੱਤੇ ਇੱਕ ਵੱਡਾ ਅਸਰ ਜਿਹੜਾ ਆ ਇਸ ਦੇ ਕਰਕੇ ਪੈਣ ਜਾ ਰਿਹਾ ਆ। ਜਿਹੜੇ ਡੈਮੋਕ੍ਰੈਟਿਕ ਗਵਰਨਰ ਹੈਗੇ ਗੈਵਿਨ ਨਿਊਸਮ, ਆਲਰੇਡੀ ਉਹਨਾਂ ਨੇ ਕਿਹਾ ਆ ਵੀ ਉਹ ਇਸ ਬਿੱਲ ਨੂੰ ਸਪੋਰਟ ਕਰਦੇ ਨੇ ਜੀ। ਸੋ ਜਿਹੜਾ 4 ਲੱਖ ਵਾਲਾ ਫਿਗਰ ਤੁਹਾਡਾ, ਉਹ ਕਹਿੰਦੇ 1 ਮਿਲੀਅਨ ਤੱਕ ਜਾ ਸਕਦਾ ਹੈਗਾ। ਸੋ ਕੈਲੀਫੋਰਨੀਆ ਨੇ AV5 ਬਿੱਲ ਜਿਹੜਾ ਪਾਸ ਕਰ ਦਿੱਤਾ ਸੈਨੇਟ ਦੇ ਵਿੱਚ, ਤੇ ਗੈਵਨ ਨਿਊਸਮ ਜਿਹੜੇ ਗਵਰਨਰ ਹੈਗੇ ਸਾਡੇ ਕੈਲੀਫੋਰਨੀਆ ਸਟੇਟ ਦੇ, ਉਹਨਾਂ ਨੇ ਕਿਹਾ ਵੀ ਮੈਂ ਇਸ ਬਿੱਲ ਨੂੰ ਸਾਈਨ ਕਰੂੰਗਾ। ਸੋ ਇਹਦੇ ਨਾਲ ਜਿੰਨੇ ਵੀ ਜਿਹੜੇ ਊਬਰ, ਲਿਫਟ, ਡੋਰਡੈਸ਼, ਹੋਰ ਜਿਹੜੀਆਂ ਕੰਪਨੀਆਂ ਹੈਗੀਆਂ ਆ, ਉਹ ਸਾਰੇ ਹੀ ਜਿਹੜੇ ਹੈਗੇ ਆ ਡਰਾਈਵਰਸ, ਉਹ ਇੱਕ ਤਰ੍ਹਾਂ ਨਾਲ EMPLOYEE ਬਣ ਜਾਣਗੇ। ਤੇ ਇਸ ਲੈਜਿਸਲੇਸ਼ਨ ਨੂੰ ਜਿਹੜਾ ਆ ਅਸੈਂਬਲੀ ਬਿੱਲ 5 ਕਰਕੇ ਜਿਹੜਾ ਕਿਹਾ ਗਿਆ ਹੈਗਾ ਆ। ਇਹਦੇ ਨਾਲ ਕਹਿੰਦੇ ਇਕੋਨਮੀ ਨੂੰ ਕਾਫੀ ਅਸਰ ਪਊਗਾ। ਬਿਲਕੁਲ ਜਦੋਂ ਹੁਣ ਬਿੱਲ ਪਾਸ ਹੋ ਗਿਆ, ਗਵਰਨਰ ਸਾਹਿਬ ਸਾਈਨ ਕਰ ਦੇਣਗੇ ਤੇ 1 ਜਨਵਰੀ 2020 ਤੋਂ ਇਹ ਜਿਹੜਾ ਲਾਗੂ ਹੋ ਜਾਊਗਾ। ਕੱਲ੍ਹ ਵੀ ਮੈਂ ਦੱਸਿਆ ਸੀ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਲਿਫਟ, ਊਬਰ, ਡੋਰਡੈਸ਼ ਵਗੈਰਾ, ਇਹਨਾਂ ਨੇ $90 ਮਿਲੀਅਨ ਇਕੱਠਾ ਵੀ ਕੀਤਾ ਹੈਗਾ ਵੀ ਅਸੀਂ ਇਸ ਬਿੱਲ ਨੂੰ ਜਿਹੜਾ ਆ ਬੈਲਟ 'ਤੇ ਲੈ ਕੇ ਆਵਾਂਗੇ ਤਾਂ ਕਿ ਰਿਪੀਲ ਕੀਤਾ ਜਾ ਸਕੇ। ਪਰ ਇਹਦੇ ਨਾਲ ਹੁਣ ਦੇਖੋ ਲੋਕਾਂ ਦਾ ਕੀ ਅਸਰ ਹੋਊਗਾ, ਕਿਉਂਕਿ ਜਦੋਂ EMPLOYEE ਬਣ ਗਏ ਤੇ ਉਹਨਾਂ ਨੂੰ ਸਾਰੇ ਬੈਨੀਫਿਟ ਦੇਣੇ ਪੈਣਗੇ, ਛੁੱਟੀਆਂ, ਵਰਕਰਸ EMPLOYEE ਲਈ ਤਾਂ ਗੁੱਡ ਥਿੰਗ ਹੈਗੀ ਆ ਜਿਹੜਾ ਐਜ਼ ਏ ਇੰਡੀਪੈਂਡੈਂਟ ਕੰਟਰੈਕਟਰ ਕੰਮ ਕਰਦਾ ਪਰ ਕੰਜ਼ੂਮਰ ਨੂੰ ਜ਼ਰੂਰ ਥੋੜਾ ਰੇਟ ਵੀ ਜਿਹੜੇ ਆ ਉੱਪਰ ਜਾਣਗੇ। ਸੋ ਇਹ ਦੇਖੋ, ਪਰ ਅੱਜ ਦੀ ਰੇਟ ਦੇ ਵਿੱਚ ਅੱਜ ਸਵੇਰੇ ਕਹਿੰਦੇ ਲਿਫਟ ਦੇ ਜਿਹੜੇ ਹੈਗੇ ਆ ਸ਼ੇਅਰਸ, ਉਹ 5.1% ਉੱਪਰ ਗਏ ਹੈਗੇ ਆ, ਊਬਰ ਦੇ 1.9% ਉੱਪਰ ਗਏ ਆ, ਕਿਉਂਕਿ ਗੈਵਨ ਨਿਊਸਮ ਨੇ ਵਾਲ ਸਟਰੀਟ ਜਰਨਲ ਨੂੰ ਜਿਹੜਾ ਹੈਗਾ ਆ ਇੰਟਰਵਿਊ ਦਿੰਦੇ ਕਿਹਾ ਸੀ ਵੀ ਜਿਹੜੀਆਂ ਇਹ ਰਾਈਡ ਸ਼ੇਅਰਿੰਗ ਕੰਪਨੀਜ਼ ਆ, ਇਹਨਾਂ ਨੂੰ ਯੂਨੀਅਨਸ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਵੀ ਕਿਸ ਤਰ੍ਹਾਂ ਜਿਹੜਾ ਆ ਇਸ ਨੂੰ ਵਧੀਆ ਤਰੀਕੇ ਦੇ ਨਾਲ ਲਾਗੂ ਕੀਤਾ ਜਾ ਸਕੇ। ਜੀ ਜੀ ਬਿਲਕੁਲ। ਇਹ ਬਹੁਤ ਸਾਰੇ ਜਿਹੜੇ ਇਸ ਦੇ ਨਾਲ ਚੀਜ਼ਾਂ ਜਿਹੜੀਆਂ ਹੋਣਗੀਆਂ। ਟੈਕਸ ਦੀ ਚੋਰੀ ਦਾ ਇੱਕ ਮਸਲਾ ਜਿਹੜਾ ਇਸ ਦੇ ਵਿੱਚ ਆਉਂਦਾ, ਵੀ ਕਹਿੰਦੇ ਵੀ ਜਦੋਂ 1099 ਕਰਦੇ ਆ ਜਿਹੜੇ ਕਰਕੇ, ਉਹਦੇ ਵਿੱਚ ਫਿਰ ਕਾਫੀ ਕੁਝ ਹੋ ਜਾਂਦਾ। ਹੁਣ ਜਦੋਂ ਐਜ਼ ਏ EMPLOYER ਆ, ਉਹਦੇ ਲਈ ਹੁਣ ਦੇਖੋ ਅੱਧਾ ਟੈਕਸ ਤੁਹਾਡੇ EMPLOYER ਨੂੰ ਦੇਣਾ ਪਊਗਾ ਜੇ ਤੁਸੀਂ ਐਜ਼ ਏ EMPLOYEE ਉਹਨਾਂ ਦਾ ਕੰਮ ਕਰਦੇ ਹੋ। ਟੈਕਸ ਚੋਰੀ ਵਾਲੇ ਪਾਸੇ ਨੂੰ ਵੀ ਕਈ ਲੋਕ ਜਿਹੜੇ ਇਸ ਨੂੰ ਸੋਚ ਰਹੇ ਨੇ। ਸੋ ਕਈ ਕੁਛ ਜਿਹੜੇ ਇਸ ਦੇ ਵਿੱਚ ਜਿਹੜੇ ਚੇਂਜਸ ਆਉਣਗੇ। ਸੋ ਇੱਕ ਤਾਂ ਪਹਿਲੋਂ ਵੀ ਦਸੰਬਰ ਦੇ ਵਿੱਚ ਚਾਲੂ ਹੋਣੀ ਆ, ਮਾਫੀ ਚਾਹੁੰਦਾ ਜਨਵਰੀ ਦੇ ਵਿੱਚ, ਅਗਲੇ ਸਾਲ 1 ਤਰੀਕ ਤੋਂ ਇਹ ਲਾਗੂ ਜਿਹੜਾ ਉਹ ਹੋਣ ਜਾ ਰਿਹਾ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਜੇ ਬੈਲਟ ਦੇ ਉੱਤੇ ਆਉਂਦਾ, ਲੋਕ ਜਿਹੜਾ ਕੀ ਪ੍ਰਵਾਨਗੀ ਇਸ ਨੂੰ ਦਿੰਦੇ ਆ ਜਾਂ ਇਸ ਨੂੰ ਜਿਹੜਾ ਉਹ ਲਾਉਣ ਦੀ ਜਿਹੜੀ ਉਹ ਗੱਲ ਕਰਦੇ ਆ, ਕਾਫੀ ਵੱਡਾ ਜਿਹੜਾ ਇਸ ਦੇ ਵਿੱਚ ਹੋਣਾ। ਲਾਗੂ ਹੋ ਜਾਣਾ, ਹਾਂਜੀ 1 ਜਨਵਰੀ ਤੋਂ ਲਾਗੂ ਹੋ ਜਾਣਾ। 1 ਸਾਲ ਦੇ ਲਈ ਤਾਂ ਘੱਟੋ ਘੱਟ ਇਹ ਲਾਗੂ ਜਿਹੜਾ ਉਹ ਰਹੂਗਾ। ਸੋ ਲੋਕਾਂ ਨੂੰ ਪਤਾ ਲੱਗ ਜਾਊਗਾ ਵੀ ਇਸ ਦਾ ਕਿੱਦਾਂ ਦਾ ਜਿਹੜਾ ਅਸਰ ਆ। ਜਿੱਦਾਂ ਜਿਹੜਾ ਟ੍ਰੇਡ ਵਾਰ ਦੇ ਕਰਕੇ ਸਾਰੇ ਜਾਣੇ ਕਹਿ ਰਹੇ ਸੀਗੇ ਵੀ ਜ਼ਿਆਦਾ ਮਹਿੰਗਾ ਹੋਊਗਾ, ਥੋੜ੍ਹੀਆਂ ਬਹੁਤੀਆਂ ਚੀਜ਼ਾਂ ਜ਼ਰੂਰ ਮਹਿੰਗੀਆਂ ਹੋਣੀਆਂ ਜਿਹੜੀਆਂ ਸ਼ੁਰੂ ਹੋਈਆਂ। ਸੋ ਇਸ ਦੇ ਕਰਕੇ ਜਿਹੜੇ ਟਰੱਕਾਂ ਵਾਲੇ ਲੋਡ ਦਾ ਰੌਲਾ ਪਾਉਂਦੇ ਆ, ਹੋ ਸਕਦਾ ਵੀ ਫਿਰ ਇਸ ਦੇ ਵਿੱਚ ਥੋੜ੍ਹਾ ਇਜ਼ਾਫਾ ਜਿਹੜੇ ਲੋਡਾਂ ਦੇ ਪ੍ਰਾਈਸਾਂ ਦੇ ਵਿੱਚ ਹੋ ਜੇ, ਕਿਉਂਕਿ ਕੰਪਨੀ ਫਿਰ ਹੁਣ ਘਾਟੇ ਦੇ ਵਿੱਚ ਤਾਂ ਨਹੀਂ ਚੱਕ ਸਕਦੀ ਵੀ ਉਹ ਤਨਖਾਹ ਵੀ ਦੇਊਗੀ ਤੇ ਉਹ ਸਾਰਾ ਕੁਝ ਵੀ ਕਰੂਗੀ ਤੇ ਘੱਟ ਪੈਸੇ ਦੇ ਵਿੱਚ ਜਿਹੜਾ ਉਹ ਚੱਕੇ। ਕਈ ਵਾਰੀ ਓਨਰ ਓਪਰੇਟਰ ਕਹਿੰਦੇ ਵੀ ਇੱਦਾਂ ਉਹ ਕਰ ਲੈਂਦਾ, ਉਹਨੂੰ ਪਤਾ ਨਹੀਂ ਲੱਗਦਾ ਵੀ ਉਹਦਾ ਖਰਚਾ ਜਿਹੜਾ ਉਹ ਕਿੰਨਾ ਜਿਹੜਾ ਉਸ ਦੇ ਵਿੱਚ ਉਹ ਪੈਂਦਾ ਹੈ। ਸੋ ਕਾਫੀ ਜਿਹੜੇ ਵੱਡੇ ਚੇਂਜ ਜਿਹੜੇ ਇਸ ਦੇ ਵਿੱਚ ਹਰਜੋਤ ਸਿੰਘ ਜੀ ਆ ਰਹੇ ਆ। ਸੋ ਸੈਨੇਟ ਦੇ ਵਿੱਚ ਇਹ ਆਲਰੇਡੀ ਬਿੱਲ ਆ ਉਹ ਪਾਸ ਹੋ ਚੁੱਕਾ ਆ। ਸੋ ਇਹ ਹੁਣ ਜਿਹੜੇ ਕੈਲੀਫੋਰਨੀਆ ਲੇਬਰ ਫੈਡਰੇਸ਼ਨ ਵਾਲੇ ਉਹ ਵੀ ਇਸ ਦੇ ਵਿੱਚ ਖੁਸ਼ ਨੇ, ਕਹਿੰਦੇ ਵੀ ਜਿਹੜੀਆਂ ਬੇਸਿਕ ਪ੍ਰੋਟੈਕਸ਼ਨਸ ਹੁੰਦੀਆਂ ਹੈ ਕਿ ਇੱਕ ਕਾਮੇ ਦੀਆਂ, ਉਹ ਇਹਨਾਂ ਨੂੰ ਇਸ ਬਿੱਲ ਦੇ ਜ਼ਰੀਏ ਜਿਹੜੀਆਂ ਉਹ ਮਿਲ ਸਕਦੀਆਂ ਨੇ। ਸੋ ਪਰ ਇਹ ਚੀਜ਼ ਹੈਗੀ ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕਾਂ ਨੂੰ ਇਸ ਦੇ ਵਿੱਚੋਂ ਕੱਢਿਆ ਵੀ ਗਿਆ ਹੋਇਆ ਆ। ਐਕਸੈਪਸ਼ਨਸ ਵੀ ਜਿੱਦਾਂ ਡਾਕਟਰਸ ਵਗੈਰਾ ਆ, ਉਹਨਾਂ ਨੂੰ ਆਲਰੇਡੀ ਰੀਅਲ estate ਵਾਲੇ ਜਿਹੜੇ ਹੈਗੇ ਆ, ਬ੍ਰੋਕਰਸ ਹੈਗੇ ਆ, ਉਹਨਾਂ ਨੂੰ ਇਸ ਦੇ ਵਿੱਚੋਂ ਆਲਰੇਡੀ ਜਿਹੜੀ ਉਹ ਮਿਲੀ ਹੋਈ ਆ ਐਕਸੈਪਸ਼ਨ। ਤੁਸੀਂ ਐਜ਼ ਏ ਇੰਸ਼ੋਰੈਂਸ ਬ੍ਰੋਕਰ ਦਾ ਕੰਮ ਕਰਦੇ ਹੋ, ਹੁਣ ਤੁਸੀਂ ਹੁਣ ਸੋ ਇਹ ਵੀ ਇਸ ਦੇ ਵਿੱਚ ਇੱਕ ਐਜ਼ ਇੰਡੀਪੈਂਡੈਂਟ ਕੰਟਰੈਕਟਰ ਅੱਗੋਂ ਹੀ ਜਿਹੜਾ ਉਹ ਚੀਜ਼ ਜਿਹੜੀ ਉਹ ਬਣਦੀ ਹੈ। ਸੋ ਬਹੁਤ ਕੁਛ ਜਿਹੜਾ ਇਸ ਦੇ ਵਿੱਚ ਜਿਹੜੇ ਚੇਂਜਸ ਆ ਉਹ ਇਸ ਦੇ ਕਰਕੇ ਉਹ ਆਉਣ ਜਾ ਰਹੇ ਨੇ। ਸੋ ਬਿਲਕੁਲ ਜਿਹੜੇ ਇਸ ਬਿੱਲ ਨੂੰ ਲੈ ਕੇ ਆਏ ਸੀ ਲੋਰੀਨਾ ਗੋਂਜ਼ਾਲਸ, ਉਹਨਾਂ ਨੇ ਇਹ ਕਿਹਾ ਵੀ 1 ਮਿਲੀਅਨ ਲੋਕਾਂ ਨੂੰ ਮਿਸ ਕਲਾਸੀਫਾਈ ਕੀਤਾ ਗਿਆ ਸੀ।
ਤਾਂ ਕਿ ਜਿਹੜਾ ਆ ਉਹਨਾਂ ਨੂੰ ਮਿਨੀਮਮ ਵੇਜ ਵੀ ਦਿੱਤੀ ਨਾ ਜਾ ਸਕੇ। ਪਰ ਹੁਣ 29 ਵੋਟਾਂ ਦੇ ਫਰਕ ਨਾਲ ਇਹ ਬਿੱਲ ਜਿਹੜਾ ਪਾਸ ਹੋ ਗਿਆ, ਅਸੈਂਬਲੀ 'ਚ ਜਾਊਗਾ ਅਤੇ ਉਹ ਤੋਂ ਬਾਅਦ ਜਿਹੜਾ ਹੈ ਗਵਰਨਰ ਸਾਈਨ ਕਰੂਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਕਈ ਜਿਹੜੀਆਂ ਇੰਡਸਟਰੀ ਆ ਉਹ ਐਕਸਕਲੂਡ ਕੀਤੀਆਂ ਗਈਆਂ ਸੀ, ਪਰ ਰਿਪਬਲਿਕਨ ਜਿਹੜੇ ਕੈਲੀਫੋਰਨੀਆ 'ਚ ਦੱਸਦੇ ਜਾਈਏ, ਰਿਪਬਲਿਕਨ ਜਿਹੜੇ ਸੈਨੇਟਰ ਆ ਉਹ ਘੱਟ ਹੈਗੇ ਆ, ਪਰ ਉਹਨਾਂ ਨੇ ਕਾਫੀ ਜ਼ੋਰ ਲਾਇਆ ਵੀ 11 ਡਿਫਰੈਂਟ ਅਮੈਂਡਮੈਂਟਸ ਜਿਹੜੀਆਂ ਆ AV5 ਦੇ ਵਿੱਚ ਲਾਈਆਂ ਜਾਣ, ਜਿਹਦੇ ਵਿੱਚ ਉਹਨਾਂ ਨੇ ਇੰਡਸਟਰੀਆਂ ਦੱਸੀਆਂ ਸੀਆਂ ਵੀ ਇੱਕ ਜਿਹੜੇ ਕੋਈ ਵੀ ਫੋਰੈਸਟਰੀ 'ਚ ਕੰਮ ਕਰਦਾ, ਹੈਲਥ ਕੇਅਰ ਪ੍ਰੋਫੈਸ਼ਨਲ, ਨਿਊਜ਼ਪੇਪਰ ਕੈਰੀਅਰ, ਡਿਸਟਰੀਬਿਊਟਰ, ਫਿਜ਼ੀਕਲ ਥੈਰਾਪਿਸਟ, ਇੰਟਰਪ੍ਰੀਟਰਸ, ਟਰਾਂਸਲੇਟਰਸ, ਨੌਨ ਪ੍ਰੋਫਿਟ, ਫਰੈਂਚਾਈਜ਼ੀ, ਡਿਜ਼ਾਈਨ ਅਤੇ ਸਿੰਗਲ ਟਰੱਕ ਓਪਰੇਟਰ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਨੂੰ ਨਾ ਇਨਕਲੂਡ ਕੀਤਾ ਜਾਵੇ, ਇਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਜਾਵੇ। ਪਰ ਇਹ ਮੇਰੇ ਖਿਆਲ ਨਾਲ ਹੋਇਆ ਨਹੀਂ, ਅਤੇ ਹੁਣ ਜਿਹੜਾ ਇਹ ਬਿੱਲ ਆ ਗਵਰਨਰ ਦੇ ਕੋਲ ਜਾਊਗਾ, ਕੈਬਨ ਦੇ ਕੋਲ, ਉਹ ਸਾਈਨ ਕਰਕੇ ਅਤੇ ਹਾਂਜੀ, ਇੱਕ ਵਾਰੀ ਜਿਹੜਾ ਆ ਦੋਨੋਂ ਪਾਸੇ ਜਿਹੜਾ ਪਾਸ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਫਿਰ ਗਵਰਨਰ ਦੇ ਕੋਲ ਜਿਹੜਾ ਜਾ ਸਕਦਾ। ਸੈਨੇਟ ਦੇ ਵਿੱਚ ਆਲਰੇਡੀ ਜਿਹੜਾ ਇਹ ਕੱਲ੍ਹ ਦੇਰ ਰਾਤ ਕਹਿੰਦੇ ਆ ਵੀ ਇਹ ਮੰਗਲਵਾਰ ਦੇਰ ਰਾਤ ਨੂੰ ਜਿਹੜਾ ਪਾਸ ਹੋ ਗਿਆ ਸੀਗਾ। ਸੋ ਜਿੰਨੇ ਵੀ ਓਨਰ ਓਪਰੇਟਰ ਇੱਥੇ ਹੈਗੇ ਆ ਉਹ ਇਸ ਚੀਜ਼ ਦੇ ਲਈ ਜਿਹੜਾ ਉਹ ਤਿਆਰ ਵੀ ਰਹਿਣ, ਅਤੇ ਬਾਕੀ ਜਿਹੜੇ ਉੱਦਾਂ ਹੀ ਕਰਦੇ ਨੇ। ਟਰੱਕਿੰਗ ਵਾਲਾ ਕੱਲ੍ਹ ਨੂੰ ਪ੍ਰੋਗਰਾਮ ਹੈਗਾ, ਸੋ ਉਸ ਦੇ ਵਿੱਚ ਆਪਾਂ ਇਸ ਦੇ ਬਾਰੇ ਹੋਰ ਜਾਣਕਾਰੀ ਡਿਟੇਲ 'ਚ ਕਰਾਂਗੇ ਵੀ ਕਿੱਦਾਂ ਦੇ ਕਿਸ ਸਿਨਾਰੀਓਜ਼ ਦੇ ਵਿੱਚ ਜਿਹੜੇ ਤੁਹਾਡੇ ਦੇ ਉੱਤੇ ਜਿਹੜਾ ਅਸਰ ਆ ਉਹ ਡਾਇਰੈਕਟਲੀ ਇਨਡਾਇਰੈਕਟਲੀ ਜਿਹੜਾ ਉਹ ਪੈ ਸਕਦਾ ਆ। ਅਤੇ ਬਿਲਕੁਲ ਸੋ ਲੈਵਲ ਫੀਲਡ ਇਹ ਆਪਣੇ ਵੱਲੋਂ ਜਿਹੜੀ ਆ ਉਹ ਕਹਿ ਰਹੇ ਆ ਵੀ ਅਸੀਂ ਫੀਲਡ ਆ ਉਸ ਨੂੰ ਪਲੇਨ ਜਿਹੜਾ ਲੈਵਲ ਜਿਹੜਾ ਉਹ ਕਰਨ ਇਸ 'ਤੇ ਕਰਕੇ ਜਾ ਰਹੇ ਹਾਂ। ਬਹੁਤ ਸਾਰੇ ਲੋਕ ਵਰਕਰ ਕੌਂਪ ਦੇ ਵਿੱਚ ਨਹੀਂ ਹੁੰਦੇ, ਕੱਲ੍ਹ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ, ਕੋਈ ਫੱਟੜ ਹੋ ਜਾਂਦਾ ਆ, ਤਾਂ ਫਿਰ ਉਹ ਜੇ ਉਹਦੇ ਕੋਲ ਵਰਕਰ ਕੌਂਪ ਨਹੀਂ ਹੈਗੀ ਤਾਂ ਉਹ ਵਿਚਾਰੇ ਰਹਿ ਜਾਂਦੇ ਨੇ। ਕਈ ਵਾਰੀ ਜਿਹੜੇ ਨਵੇਂ ਆਉਂਦੇ ਨੇ ਇਹਨਾਂ ਕੰਮਾਂ ਦੇ ਵਿੱਚ, ਉਹਨਾਂ ਨੂੰ ਪੂਰਾ ਗਿਆਨ ਜਿਹੜਾ ਇਸ ਦੇ ਬਾਰੇ ਨਹੀਂ ਹੁੰਦਾ ਵੀ ਫਾਇਦਾ ਕਿੱਦਾਂ ਐਜ਼ ਏ ਇੰਪਲੋਈ ਹੋਣ ਦਾ ਕਿ ਐਜ਼ ਏ ਇੰਡੀਪੈਂਡੈਂਟ ਕੰਟਰੈਕਟਰ ਬਣਦਾ। ਸੋ ਇਸ ਦੇ ਬਾਰੇ ਜ਼ਰੂਰ ਜਾਣਕਾਰੀਆਂ ਸਾਰੇ ਜਾਣੇ ਆ ਉਹ ਇੱਕ ਦੂਜੇ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਿਆ ਕਰੋ। ਬਾਕੀ ਐਜੂਕੇਸ਼ਨ ਜਿਹੜੀ ਜ਼ਰੂਰ ਇਸ ਦੇ ਬਾਬਤ ਜਿਹੜੀ ਲਓ, ਤਾਂ ਹੀ ਜਿਹੜਾ ਆ ਉਹ ਇਸ ਦੇ ਵਿੱਚ ਹਰਜੋਤ ਸਿੰਘ ਜੀ ਜਿਹੜਾ ਉਹ ਤੁਹਾਨੂੰ ਜਿਹੜਾ ਫਾਇਦਾ ਹੋਊਗਾ। ਬਾਕੀ ਆਪਾਂ ਕੱਲ੍ਹ ਨੂੰ ਹੋਰ ਜ਼ਿਆਦਾ ਇਸ ਦੀ ਡਿਟੇਲ ਦੇ ਵਿੱਚ ਜਿਹੜਾ ਉਹ ਆਪਾਂ ਜਾਵਾਂਗੇ। ਸੋ 4 ਡੈਮੋਕ੍ਰੇਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਿਹੜੇ ਆ ਉਹਨਾਂ ਨੇ ਇਸ ਬਿੱਲ ਨੂੰ ਸਪੋਰਟ ਕੀਤਾ ਸੀ। ਐਲਿਜ਼ਾਬੈਥ ਵਾਰਨ, ਬਰਨੀ ਸੈਂਡਰਸ, ਕਮਲਾ ਹੈਰਿਸ ਅਤੇ ਮੇਅਰ ਪੀਟ ਬੁਟੀਕ, ਜਿਹੜੇ ਚਾਰੇ ਜਾਣੇ ਜਿਹੜੇ ਆ ਇਹਨਾਂ ਨੇ ਇਸ ਬਿੱਲ ਦੀ ਸਪੋਰਟ ਕੀਤੀ ਸੀ ਵੀ ਇਹ ਜਿਹੜਾ ਆ ਸਾਰੇ ਜਿਹੜੇ ਇੱਦਾਂ ਦੀਆਂ ਕੰਪਨੀਆਂ ਦੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਇੰਪਲਾਈ ਗਿਣਿਆ ਜਾਵੇ। ਸੋ ਓਪੋਜੀਸ਼ਨ ਵੀ ਕਾਫੀ ਹੋਈ ਆ, ਕਿਉਂਕਿ ਕਈ ਜਿਹੜੇ ਬਿਜ਼ਨਸਸ ਆ ਉਹ ਓਪੋਜ਼ਿਟ ਦੇ ਵਿੱਚ ਸੀ ਵੀ ਸਾਡਾ ਨੁਕਸਾਨ ਹੋਊਗਾ, ਪਰ ਯੂਨੀਅਨਸ ਜਿਹੜੀਆਂ ਆ ਉਹ ਕਹਿੰਦੇ ਵੀ ਅਸੀਂ ਵਰਕਰਸ ਦੇ ਹੱਕ ਵਿੱਚ ਹੈਗੀਆਂ ਆ। ਸੋ ਇਸ ਤਰ੍ਹਾਂ ਜਿਹੜੇ ਆ ਯੂਨੀਅਨਸ ਨੇ ਇਹਦਾ ਸਾਥ ਦਿੱਤਾ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਇੰਗਲੈਂਡ ਤੋਂ ਆ ਰਹੀ ਆ, ਲੰਡਨ ਤੋਂ ਜਿਹੜੀ ਆ ਰਹੀ, ਉੱਥੇ ਦੀ ਜਿਹੜੀ ਸਕਾਟਲੈਂਡ ਦੀ ਹਾਈਐਸਟ ਜਿਹੜੀ ਅਦਾਲਤ ਆ ਉਹਨਾਂ ਨੇ ਜਿਹੜਾ ਬੋਰਿਸ ਜੌਨਸਨ ਦੇ ਦੁਆਰਾ ਪਾਰਲੀਮੈਂਟ ਨੂੰ ਸਸਪੈਂਡ ਕਰਨ ਨੂੰ ਜਿਹੜਾ ਆ ਉਹ ਗੈਰ ਸੰਵਿਧਾਨਿਕ ਜਿਹੜਾ ਗਲਤ ਇੱਕ ਹਿਸਾਬ ਦੇ ਨਾਲ ਆ ਉਹ ਕਰਾਰ ਦੇ ਦਿੱਤਾ ਆ। ਪਰ ਹੁਣ ਇਹ ਜਿਹੜਾ ਮਸਲਾ ਆ UK ਦੇ ਸੁਪਰੀਮ ਕੋਰਟ ਦੇ ਵਿੱਚ ਵੀ ਆਲਰੇਡੀ ਪਹੁੰਚ ਚੁੱਕਾ। ਜਲਦ ਹੀ ਜਿਹੜਾ ਆ ਇਸ ਦੇ ਉੱਤੇ ਵੀ ਜਿਹੜਾ ਉਹ ਫੈਸਲਾ ਉੱਥੇ ਆ ਸਕਦਾ। ਬੋਰਿਸ ਜੌਨਸਨ ਦੇ ਲਈ ਇਹ ਜਿਹੜੇ ਪਿਛਲੇ ਇੱਕ ਹਫ਼ਤੇ ਆ ਜਦੋਂ ਤੋਂ ਹੀ ਇਨਫੈਕਟ ਉਹ ਬਣਿਆ ਹੈ ਵਿਚਾਰਾ ਪ੍ਰਧਾਨ ਮੰਤਰੀ, ਉਹਦੇ ਲਈ ਅੜਿੱਕੇ ਜਿਹੜੇ ਉਹ ਸਾਹਮਣੇ ਆ ਰਹੇ ਆ। ਉਹਨੇ ਟਰਾਈ ਕੀਤੀ ਵੀ ਪਾਰਲੀਮੈਂਟ ਸਸਪੈਂਡ ਕਰਕੇ ਆਪਣੀ ਜਿਹੜੀ ਉਹ ਨੋ ਡੀਲ ਵਾਲੀ ਜਾਂ ਜਿੱਦਾਂ ਦੀ ਵੀ ਉਹ ਡੀਲ ਕਰਕੇ ਬ੍ਰੈਕਸਿਟ ਜਿਹੜਾ ਉਹ ਕਰ ਲਊਗਾ, ਪਰ ਉਸ ਦੇ ਵਿੱਚ ਵੀ ਜਿਹੜੀਆਂ ਉਸ ਨੂੰ ਹੁਣ ਅੜਚਨਾਂ ਜਿਹੜੀਆਂ ਉਹ ਆ ਰਹੀਆਂ ਆ। ਜਦੋਂ ਬੰਦਾ ਪਾਵਰ 'ਚ ਨਹੀਂ ਹੁੰਦਾ ਉਦੋਂ ਸੋਚਦਾ ਮੈਂ ਆਹ ਕਰ ਦੂੰਗਾ, ਜਦੋਂ ਪਾਵਰ 'ਚ ਆਉਂਦਾ ਫਿਰ ਉਹਨੂੰ ਪਤਾ ਲੱਗਦਾ ਆ ਵੀ ਇਹ ਕਹਿਣਾ ਸੌਖਾ ਆ, ਕਰਨਾ ਜਿਹੜਾ ਆ ਉਹ ਬਹੁਤ ਔਖਾ ਹੁੰਦਾ ਆ। ਦੂਜਿਆਂ ਦੇ ਕੋਲ ਵੀ ਉੱਦਾਂ ਹੀ ਜਿਹੜੀ ਉਹ ਪਾਵਰ ਹੁੰਦੀ ਆ। ਸੋ ਇਹ ਹੁਣ ਕਾਫੀ ਮਸਲਾ ਜਿਹੜਾ ਗਰਮਾਇਆ ਆ। ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਜਿਹੜੇ ਬ੍ਰਿਟੇਨ ਵਾਲਿਆਂ ਨੂੰ ਵੀ ਇਹ ਕਿਹੜਾ ਫਾਹਾ ਅਸੀਂ ਲੈ ਲਿਆ ਰੈਫਰੈਂਡਮ ਜਿਹੜਾ ਉੱਤੇ ਕਰਾ ਕੇ ਯੂਰਪੀਅਨ ਸੰਘ ਤੋਂ ਜਿਹੜਾ ਉਹ ਬਾਹਰ ਆ ਕੇ, ਅਤੇ ਹੁਣ ਕਿਸੇ ਪਾਸੇ ਵੀ ਜਿਹੜੀ ਗੱਲ ਆ ਤਣ ਪੱਤਣ ਆ ਉਹ ਨਹੀਂ ਜਿਹੜੀ ਉਹ ਲੱਗ ਰਹੀ। ਸੋ ਕਈ ਲੋਕ ਤਾਂ ਕਹਿ ਰਹੇ ਆ ਵੀ ਭਾਈ ਰੈਫਰੈਂਡਮ ਇੱਕ ਦੁਬਾਰਾ ਜਿਹੜਾ ਉਹ ਕਰਾ ਲੈਣਾ ਚਾਹੀਦਾ। ਸਨੈਪ ਇਲੈਕਸ਼ਨਸ ਦੇ ਲਈ ਆਲਰੇਡੀ ਪਾਰਲੀਮੈਂਟ ਨੇ ਰੱਦ ਕਰ ਦਿੱਤਾ ਆ, ਉਹ ਜਿਹੜੀਆਂ ਨਹੀਂ ਹੋਣਗੀਆਂ। ਬਹੁਤ ਸਾਰੇ ਜਿਹੜੇ ਪਾਰਟੀ ਦੇ ਸੀ, ਟੋਰੀ ਪਾਰਟੀ ਵਾਲੇ, ਉਹ ਲੇਬਰ ਪਾਰਟੀ ਦੇ ਵੱਲ ਨੂੰ ਜਿਹੜੇ ਉਹ ਗਏ ਨੇ, ਉਹਨਾਂ ਨੇ ਜਿਹੜਾ ਉਹ ਕਰ ਦਿੱਤਾ ਵੀ ਉਹਨਾਂ ਨੇ ਆਪਣੀ ਹੀ ਸਰਕਾਰ ਦੇ ਹਿਸਾਬ ਦੇ ਨਾਲ ਵਿਰੋਧ ਦੇ ਵਿੱਚ ਜਿਹੜੀਆਂ ਉੱਥੇ ਵੋਟਾਂ ਪਾਈਆਂ ਆ। ਸੋ ਲਗਾਤਾਰ ਜਿਹੜੇ ਝਟਕੇ ਆ ਬੋਰਿਸ ਜੌਨਸਨ ਨੂੰ ਉੱਥੇ ਦੀ ਜਿਹੜੀ ਪਾਰਲੀਮੈਂਟ ਅਤੇ ਉੱਥੇ ਦੀਆਂ ਅਦਾਲਤਾਂ ਦੇ ਦੁਆਰਾ ਜਿਹੜੇ ਉਹ ਮਿਲ ਰਹੇ ਆ। ਹੁਣ
UK ਦੇ ਜਿਹੜੇ ਸੁਪਰੀਮ ਕੋਰਟ ਦੇ ਉੱਤੇ ਜਿਹੜੀ ਨਜ਼ਰ ਰਹੂਗੀ ਵੀ ਉਹ ਇਹਨਾਂ ਦੇ ਪਾਰਲੀਮੈਂਟ ਨੂੰ ਸਸਪੈਂਡ ਕਰਨ ਵਾਲੇ ਫੈਸਲੇ ਦੇ ਉੱਤੇ ਕਿਸ ਤਰੀਕੇ ਦਾ ਜਿਹੜਾ ਫੈਸਲਾ ਹੈ ਉਹ ਸੁਣਾਉਂਦੇ ਆ। ਸੋ ਬਿਲਕੁਲ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੱਲ ਜੌਨ ਬੋਲਟਨ ਜਿਹੜੇ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ ਉਹਨਾਂ ਦੀ ਜਿਹੜੀ ਛੁੱਟੀ ਕਰ ਦਿੱਤੀ ਹੈ। ਸਾਰਿਆਂ ਨੂੰ ਪਤਾ ਹੀ ਆ ਵੀ ਇੱਕ ਤਰ੍ਹਾਂ ਨਾਲ ਉਹ ਕਿਸੇ ਵੀ ਮੁਲਕ ਦੇ ਵਿੱਚ ਲੱਤ ਫਸਾਉਣ ਨੂੰ, ਲੜਾਈ ਕਰਨ ਨੂੰ ਜਿਹੜਾ ਬਹੁਤ ਚਾਹਵਾਨ ਰਹਿੰਦੇ ਸੀ। ਇਰਾਕ ਦੀ ਲੜਾਈ ਵੇਲੇ ਵੀ ਸਭ ਤੋਂ ਮੋਹਰੀ ਸੀਗੇ ਅਤੇ ਉਹ ਛੁੱਟੀ ਕਰਨ ਤੋਂ ਬਾਅਦ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਤਰ੍ਹਾਂ ਨਾਲ ਜਿਹੜੀ ਆ ਆਪਣਾ ਬਿਆਨ ਦਿੱਤਾ ਆ ਵੀ ਜਿਹੜੀ ਈਰਾਨ ਆ ਉਹਨਾਂ ਦੇ ਨਾਲ ਅਸੀਂ ਨੈਗੋਸ਼ੀਏਸ਼ਨ ਕਰ ਸਕਦੇ ਹੈਗੇ ਆ, ਕਿਉਂਕਿ ਜੁਲਾਈ ਦੇ ਵਿੱਚ ਈਰਾਨ ਦੇ ਆਇਲ ਮਿਨਿਸਟਰ ਬਿਹਾਨ ਜੰਗ ਨੇ ਜਿਹੜੇ ਆ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ US ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ ਜੇ ਉਹ ਸਾਡੇ 'ਤੇ ਥੋੜ੍ਹੀ ਬਹੁਤੀਆਂ ਸੈਂਕਸ਼ਨ ਚੱਕ ਦੇਣ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਸੀ ਜੂਨ ਦੇ ਵਿੱਚ ਜਿਹਦੇ ਨਾਲ ਕਾਫੀ ਸੈਂਕਸ਼ਨਸ ਲਾਈਆਂ ਸੀਆਂ। ਹੁਣ ਉਹਨਾਂ ਨੇ ਬਿਆਨ ਦਿੱਤਾ ਵੀ ਮੈਂ ਦੁਬਾਰਾ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਘੱਟ ਕਰਨ ਜਾ ਰਹੇ ਆ, ਈਰਾਨ ਨਾਲ ਤੇ ਗੱਲਬਾਤ ਸ਼ੁਰੂ ਕਰਾਂਗੇ ਅਤੇ ਜਿਹਦੇ ਨਾਲ ਇੱਕਦਮ ਹੀ ਜਿਹੜੇ ਆਇਲ ਦੇ ਜਿਹੜੇ ਪ੍ਰਾਈਸਿਸ ਆ ਗੈਸ ਦੇ ਉਹ 2% ਡਾਊਨ ਹੋ ਗਏ ਹੈਗੇ ਆ। ਇਹ ਤਾਂ ਇਹ ਆ ਵੀ ਇਹ ਤਾਂ ਉਹੀ ਡਾਇਲੋਗ ਯਾਦ ਆਉਂਦਾ ਆ ਵੀ ਤੁਹਾਡਾ ਕੁੱਤਾ ਤੇ ਸਾਡਾ ਕੁੱਤਾ ਟੌਮੀ ਵਾਲੀ ਗੱਲ ਆ। ਜਦੋਂ ਕੋਈ ਹੋਰ ਪ੍ਰਸ਼ਾਸਨ ਕਰਦਾ ਗੱਲਬਾਤ ਉਦੋਂ ਉਹ ਦੇਸ਼ ਧਰੋਹੀ ਜਿਹੜੇ ਬਣ ਜਾਂਦੇ ਆ, ਇੱਦਾਂ ਕਿੱਦਾਂ ਜਿਹੜਾ ਹੋ ਸਕਦਾ ਆ। ਅਤੇ ਹੁਣ ਖੁਦ ਗੱਲਾਂ ਬਾਤਾਂ ਕਰਨ ਦੇ ਲਈ ਰਾਜੀ ਹੋ ਰਹੇ। ਨਾਰਥ ਕੋਰੀਆ ਦੇ ਨਾਲ ਜਦੋਂ ਓਬਾਮਾ ਜਾਂ ਕਲਿੰਟਨ ਕਹਿੰਦਾ ਸੀ ਗੱਲਬਾਤ ਆਪਾਂ ਕਰਾਂਗੇ ਤਾਂ ਰਾਈਟ ਵਾਲੇ ਕਿੱਦਾਂ ਕਹਿੰਦੇ ਸੀ ਵੀ ਤੜਫਦੇ ਸੀ ਨਾ ਇੱਦਾਂ ਕਿੱਦਾਂ ਹੋ ਸਕਦਾ, ਅਤੇ ਆਪ ਹੁਣ 2 ਮੀਟਿੰਗਾਂ ਕਰ ਰਹੇ ਆ। ਉੱਦਾਂ ਤਾਂ ਚੰਗੀ ਗੱਲ ਆ, ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ, ਪਰ ਇਹ ਆ ਵੀ ਇਹ ਦੂਜਿਆਂ ਨੂੰ ਵੀ ਜਿਹੜਾ ਮੌਕਾ ਦੇ ਦੇਣ, ਉਹ ਵੀ ਜਿਹੜੀ ਗੱਲਬਾਤ ਉਹ ਕਰ ਲੈਣ, ਜਾਂ ਫਿਰ ਉਹ ਵੀ ਇਹਨਾਂ ਵਾਂਗੂ ਕਰਿਆ ਕਰਨ, ਪਰਵਾਹ ਨਾ ਕਰਨ। ਫਿਰ ਵੀ ਇੱਦਾਂ ਜਿਹੜਾ ਕੀ ਹੋਣਾ, ਕਿਉਂਕਿ ਦੇਖੋ ਰਾਸ਼ਟਰਪਤੀ ਆਉਂਦੇ ਜਾਂਦੇ ਰਹਿਣੇ ਆ ਅਨਲੈਸ ਰਾਸ਼ਟਰਪਤੀ ਟਰੰਪ ਇਹਨਾਂ ਨੇ 2-3 ਵਾਰੀ ਅੱਜ 2 ਵਾਰੀ ਜਿਹੜਾ ਇਸ਼ਾਰਾ ਕੀਤਾ ਵੀ ਉਹ ਤੀਜੀ ਟਰਮ ਦੇ ਬਾਰੇ ਵੀ ਜਿਹੜਾ ਉਹ ਸੋਚ ਰਹੇ ਆ ਜੇ ਦੂਜੀ ਟਰਮ ਦੇ ਵਿੱਚ ਉਹ ਜਿੱਤ ਜਾਂਦੇ ਨੇ। ਸੰਭਾਵਨਾਵਾਂ ਜਿਹੜੀਆਂ ਉਹ ਇਹ ਤਾਂ ਹੁਣ ਜਿਉਂ ਨਜ਼ਦੀਕ ਆਊਗਾ ਦਿਨ ਨਵੰਬਰ ਦਾ ਜਿਹੜਾ 2020 ਦਾ ਉਦੋਂ ਜਿਹੜਾ ਉਹ ਪਤਾ ਲੱਗੂਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਬਣਦਾ ਆ ਉੱਧਰਲੇ ਪਾਸੇ। ਅਤੇ ਹਰਜੋਤ ਸਿੰਘ ਜੀ ਆਪਣਾ ਸਮਾਂ ਵੀ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਇਹ ਖਬਰ ਦੱਸਦੇ ਜਾਈਏ ਵੀ ਇੱਕ ਕਾਰਗੋ ਪਲੇਨ ਜਿਹੜਾ ਆ ਉਹ ਟਲੀਡੋ ਏਅਰਪੋਰਟ ਦੇ ਲਾਗੇ ਜਿਹੜਾ ਆ ਉਹ ਕਰੈਸ਼ ਹੋ ਗਿਆ। ਇਸ ਦੇ ਕਰਕੇ ਜਿਹੜੇ 2 ਲੋਕਾਂ ਦੀ ਮੌਤ ਹੋ ਗਈ। ਇੱਕ ਰਿਪੇਅਰ ਸ਼ਾਪ ਦੀ ਪਾਰਕਿੰਗ ਲਾਟ ਦੇ ਵਿੱਚ ਇੱਕ ਕਾਰਗੋ ਪਲੇਨ ਕਰੈਸ਼ ਹੋਇਆ ਸੀਗਾ। ਕੌਨਵੇਅਰ 440 ਜਿਹੜਾ ਤਕਰੀਬਨ ਤੜਕੇ ਉੱਥੇ ਦੇ ਟਾਈਮ ਦੇ ਮੁਤਾਬਕ 2:30 ਵਜੇ ਟਲੀਡੋ ਦੇ ਏਅਰਪੋਰਟ ਦੇ ਲਾਗੇ ਜਿਹੜਾ ਉਹ ਹੋਇਆ ਆ। ਅਤੇ ਹੁਣ ਇਸ ਦੇ ਜਾਂਚ ਦੇ ਹੁਕਮ ਦਿੱਤੇ ਗਏ ਆ ਵੀ ਅਚਨਚੇਤੇ ਜਿਹੜੇ ਆ ਉਹ ਕੀ ਕਾਰਨ ਹੋਇਆ। ਏਅਰਪੋਰਟ ਦੇ ਨਜ਼ਦੀਕ ਆ ਕੇ ਇਹ ਜਿਹੜਾ ਜਹਾਜ਼ ਆ ਉਹ ਇੱਕ ਰਿਪੇਅਰ ਸ਼ਾਪ ਦੀ ਪਾਰਕਿੰਗ ਲਾਟ ਦੇ ਵਿੱਚ ਜਾ ਵੱਜਿਆ ਹੈਗਾ। ਸੋ ਇਸ ਦੀ ਇਨਵੈਸਟੀਗੇਸ਼ਨ ਆਲਰੇਡੀ ਸ਼ੁਰੂ ਹੋ ਚੁੱਕੀ ਹੈ, ਪਰ ਇਸ ਦੇ ਵਿੱਚ 2 ਜਾਣਿਆਂ ਦੀ ਮੌਤ ਦੱਸੀ ਜਾ ਰਹੀ ਆ। ਜੀ ਬਿਲਕੁਲ। ਸੋ ਸਾਡਾ ਸਮਾਂ ਸਮਾਪਤ ਹੈ। ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਰੋਤੇ ਪੰਜਾਬੀ ਰੇਡੀਓ USA ਦੇ ਸੁਣ ਰਹੇ ਆ, ਤੁਹਾਡੇ ਆਪਣੇ ਸ਼ਹਿਰ 'ਚ ਕਿਤੇ ਵੀ ਜਿਹੜੀ 9/11 ਦੀ ਯਾਦ ਦੇ ਵਿੱਚ ਕਿਸੇ ਤਰ੍ਹਾਂ ਦੀ ਉਹਨਾਂ ਦੇ ਜਿੰਨੇ ਵੀ ਨਿਰਦੋਸ਼ ਲੋਕ ਜਿਹੜੇ ਬਿਨਾਂ ਕਿਸੇ ਗੱਲ ਤੋਂ ਮਾਰੇ ਗਏ ਸੀ ਉਹਨਾਂ ਦੀ ਯਾਦ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਹੋ ਰਿਹਾ, ਕੋਈ ਕੈਂਡਲ ਲਾਈਟ ਵਿਜਲ ਹੋ ਰਿਹਾ, ਕੋਈ ਮੂਮੈਂਟ ਆਫ ਸਾਇਲੈਂਸ, ਅਤੇ ਜ਼ਰੂਰ ਆਪਣੇ ਏਰੀਏ ਆਪਣੇ ਸ਼ਹਿਰ ਜਿਹੜੀ ਵੀ ਕੋਈ ਇੰਸਟੀਟਿਊਸ਼ਨ ਹੈਗੀ ਆ ਉੱਥੇ ਜਾ ਕੇ ਹਾਜ਼ਰੀ ਜ਼ਰੂਰ ਲਾਓ। ਤਾਂ ਇਹ ਸਾਰਿਆਂ ਨੂੰ ਬੇਨਤੀ ਹੈ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਜੀ। ਅਤੇ ਸਾਡੇ ਵੱਲੋਂ ਵੀ ਉਹਨਾਂ ਸਾਰੇ ਹੀ ਲੋਕਾਂ ਨੂੰ ਜਿਹੜੀ ਸ਼ਰਧਾਂਜਲੀ ਆ ਵੀ ਉਹ ਬਹੁਤ ਹੀ ਅਫਸੋਸ ਆ ਵੀ ਉਹਨਾਂ ਦੇ ਨਾਲ ਇਹ ਕੁਛ ਵਾਪਰਿਆ। ਅਤੇ ਐਜ਼ ਏ ਕਮਿਊਨਿਟੀ ਆਪਾਂ ਨੂੰ ਵੀ ਜਿਹੜਾ ਉਹ ਚੇਤਨ ਰਹਿਣ ਦੀ ਜ਼ਰੂਰਤ ਆ। ਅਜਿਹੇ ਹੋਰ ਕਮਿਊਨਿਟੀ ਦੇ ਨਾਲ ਜਿਹੜੇ ਵਾਪਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਅਜਿਹੇ ਦੁੱਖਾਂ ਦੇ ਵਿੱਚ ਭਾਈਵਾਲ ਬਣਨ ਦੀ ਆਪਾਂ ਨੂੰ ਵੀ ਜ਼ਰੂਰਤ ਆ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ
ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਜੇਕਰ ਸਾਡੀ ਕੋਈ ਵੀ ਭੈਣ ਵਿਆਹੁਤਾ ਜ਼ਿੰਦਗੀ ਜਾਂ ਫਿਰ ਘਰੇਲੂ ਜ਼ਿੰਦਗੀ ਕਰਕੇ ਪਰੇਸ਼ਾਨ ਹੈ ਤਾਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ। ਮਾਈ ਸਿਸਟਰਸ ਹਾਊਸ ਤੁਹਾਨੂੰ ਮੁਫਤ ਸਲਾਹ ਅਤੇ ਮੁਫਤ ਕਾਨੂੰਨੀ